अमदाद बहुत ज्यादा करते हैं। हाँ साइयां दी भी है तो तद सिख भी करते हैं, मुसलमान भी करते हाँ हाँ जे सिखा दी है तो तद भी एक दूसरे की ना हेल्प करते हैं। यानी धी भैन समझते हैं कि साड़ी हुई है साडी ये धी पिंड दी धी कोई अपनी धी समझ के ना हाँ हाँ ਇੱਥੇ ਸਾਡੇ ਇੱਕ ਟੂਰ ਨੰਬਰ ਹੁੰਦਾ ਸੀ अच्छा ਪਿੰਡ ਦਾ ਸਿੱਖ अच्छा 106 ਕਮਾਂ ਦਾ ਮਾਲਕ ਸੀ अच्छा अच्छा ਤੇ ਸਾਈਆਂ ਦੀ ਬੱਚੀ ਸੀ ਕਿਤੇ ਵਿਆਹੀ ਹੋਈ ਤੇ ਨਨਾਰ ਪਿੰਡ ਨਨਾਰ ਆਉਂਦੀ ਪਈ ਉਹ ਆਪਣੇ ਪੇਕਿਆਂ ਨੂੰ ਤੁਰਦੀ ਤੇ ਨਾਲ ਉਹਦਾ ਮਾਲਕ अच्छा ਉਹ ਚੂਰ ਸਿੰਘ ਨੇ ਇਹ ਕੀਤਾ ਪੋ ਉਹਨਾਂ ਨੂੰ ਘੋੜੀ ਲਗਾ ਆਖਰ ਆ ਪੁੱਤਰਾ ਘੋੜੀ ਲਾਇਓ ਉੱਤੇ ਬਹਿ ਕੇ ਤੇ ਤੁਸੀਂ ਚਲੇ ਜਾਓ ਪਿੰਡ ਨੂੰ ਤੇ ਮੈਂ ਇੱਥੇ ਕੰਮ ਹੈ अच्छा अच्छा और खूह कमल नंबर का खूह बड़ा मशहूर सी हाँ जी कसीता सिंह का खूह बड़ा मशहूर सी भाग लाए हैं उन्होंने उत्थे अच्छा अच्छा अंबां दे बेलियां दे बहुत रौनकां बजीयां हाँ ते गुरां दे ते लंबर का खूह बहुत मशहूर सी प्रताप सिंह लंबरदार सी उन्हें भी बाग लाए हैं बंबई अंब लाए हैं उन्होंने अपने खूह ते बाग लाए हैं वो ਜਿਹੜੇ पिछले हैं ना सिख जट हाँ जी हाँ जी वो अपनी खूह से डेरे बनाए हैं उन्होंने बादशाह के लाए हैं रौनक रखी अच्छा अच्छा ये तो जो बाद च आ गए उतरों गुरदासपुर चो को हुशियारपुर को बाहूपुर चो इन्होंने बेच छे बाग खाई छे बेच वड़ देते खत्म कर आ जड़ा कमू नंबर है ना बदामा के बूटे लाए ही अपने खूह से अच्छा अच्छा असा खुद खाधे ने आप बदाम उत्थे तोड़ सही सही तो जड़ा हाकम सिंह सी ना ਉਹਦੀਆਂ ਅੱਖਾਂ ਦੁਖਣੀਆਂ ਆਈਆਂ ਉਹ ਗਲੀ ਗਲੀ ਆ ਤੁਰਿਆ ਪਿਆ ਹੈ ਮਗਰ ਰੌਲਾ ਪੈ ਗਿਆ ਵੀ ਚੋਰ ਹਾਕਮ ਸਿੰਘ ਨੇ ਇੱਕ ਚੋਰ ਨੂੰ ਇਸ ਤਰ੍ਹਾਂ ਫੜ ਲਿਆ ਗੁੱਟ ਤੋਂ ਅੱਛਾ ਭੱਜਦੇ ਗਲੀ ਚ ਭੱਜਦੇ ਤੇ ਹਾਕਮ ਸਿੰਘ ਚ ਇੰਨੀ ਕਿ ਤਾਕਤ ਸੀ ਪਰ ਸੱਜੇ ਨੂੰ ਨੱਥ ਪਾਉਂਦਾ ਹੁੰਦਾ ਸੀ ਆ ਨਕੌੜਾ ਫੜ ਕੇ ਨੂੰ ਤੇ ਨੱਥ ਬਿੰਨ ਕੇ ਤੇ ਕੱਲਾ ਨੱਕ ਬਿੰਨ ਕੇ ਨੱਥ ਪਾਈ ਕੱਲੇ ਪਾ ਲੈਂਦਾ ਸੀ ਕੱਲਾ ਪਾ ਲੈਂਦਾ ਸੀ ਏਡਾ ਜਣਾ ਸੀ ਹਾਕਮ ਸਿੰਘ ਇੱਥੇ ਗੁਰਦੁਆਰਾ ਇੱਕ ਤੇ ਚੜ੍ਹਦੀ ਸਾਈਡ ਤੇ ਬਾਬਿਆਂ ਦੇ ਦਰਬਾਰ ਦੇ ਨਾਲ ਚੜ੍ਹਦੇ ਆ ਅੱਛਾ ਇੱਕ ਪਿੰਡੋਂ ਲਹਿੰਦੀ ਸਾਈਡ ਤੇ ਗੁਰਦੁਆਰਾ ਹਾਂਜੀ ਦੋ ਗੁਰਦੁਆਰੇ ਨੇ ਸਿੱਖ ਵਾਂਡੇ ਪਿੰਡ ਸਾਡੇ ਪਿੰਡ ਦੇ ਪਹਾੜ ਵਾਲੀ ਸਾਈਡ ਤੇ ਪਿੰਡ ਮਡਿਆਲਾ ਅੱਛਾ ਤੇ ਦੀ ਚੜ੍ਹਦੀ ਸਾਈਡ ਤੇ ਪਿੰਡ ਖਾਨਪੁਰ ਸਜਦਾ ਅੱਛਾ ਉਹਦੀ ਚੜ੍ਹਦੇ ਵਾਲੇ ਜ਼ੁਲਮ ਕਾਲਵਾ ਦਾ ਚੜ੍ਹਦੀ ਸਾਈਡ ਤੇ ਪਿੰਡ ਝਾਟੋ ਕੇ ਦੱਖਣ ਵਾਲੀ ਚੜ੍ਹਦੀ ਗੁੱਠ ਤੇ ਈਸਪੁਰ ਕੋਲ ਜੀ ਉਸ ਤੋਂ ਅੱਗੇ ਹੋ ਕੇ ਲੈਂਦੇ ਨੇ ਧੀਰੋ ਕੇ ਬੰਬੇ ਤੇ ਪਿਛਲੀ ਸਾਈਡ ਤੇ ਬੜਾ ਮੋਟਾ ਪਿੰਡ ਦੱਖਣ ਵਾਲ ਸੀਓਵਾਲ ਲੈਂਦੀ ਸਾਈਡ ਤੇ ਸਾਡੀ ਤੇ ਡੁਗਰੀ ਅੱਛਾ ਅੱਛਾ ਦੱਖਣ ਵਾਲੀ ਗੁੱਠ ਲੈਂਦੀ ਉਦੋਂ ਅੱਗੇ ਹੋ ਕੇ ਤੇ ਲੈਂਦੀ ਸਾਈਡ ਤੇ ਨੇ ਕੰਮ ਹੋ ਕੇ ਇਹ ਪਿੰਡ ਸਾਡੇ ਆਸੇ ਪਾਸੇ ਇਹ ਜਿਹੜਾ ਹਾਕਮ ਸਿੰਘ ਦਾ ਪੁੱਤਰ ਸੀ ਨਾ ਇੱਕ ਸੁੱਚਾ ਸਿੰਘ ਅੱਛਾ ਉਹ ਮੇਰਾ ਯਾਰ ਦੋਸਤ ਸੀ ਬੜਾ ਅੱਛਾ ਸਾਡੀਆਂ ਹਵੇਲੀਆਂ ਇਕੱਠੀਆਂ ਹੀ ਦੋਵਾਂ ਦੀਆਂ ਲੈਂਦੀ ਸਾਈਡ ਤੇ ਉਹਨਾਂ ਦੀ ਹਵੇਲੀ ਚੜ੍ਹਦੀ ਸਾਈਡ ਤੇ ਸਾਡੀ ਜਿੱਥੇ ਜੁਲਫਕਾਰ ਵਾਲਾ ਘਰ ਹੈ ਸਾਡੇ ਨਾਲ ਆਪੋ ਚ ਬੜੇ ਯਾਰ ਦੋਸਤ ਸਨ ਉਦੋਂ ਲੰਬਰਦਾਰ ਸੀ ਕਰਮ ਸਿੰਘ ਹਾਂਜੀ ਇੱਕ ਲੰਬਰਦਾਰ ਸੀ ਪ੍ਰਤਾਪ ਸਿੰਘ ਇੱਕ ਲੰਬਰਦਾਰ ਸੀ ਗੁਰਾ ਦਿੱਤਾ ਅੱਛਾ एक लंबरदार सी लगे चार लंबरदार सी नाजरीन ए पिंड ठरो तहसील पसरूर जिला सियालकोट ते ए बजुर्ग जिहड़े ने इस पिंड दे वसनीक ने 16-17 साल दे सन उस टाइम ते ए पिंड जिहड़ा बड़ा तगड़ा पिंड सी ते बहुत ज़्यादा सिख सरदार हिंदू खतरे ने पिंड दे मालक ही सिख सरदार सन ते 4 नंबरदार सिख सन एक हिंदू नंबरदार सी ते 3-4 मुसलमान सन नंबरदार ਤੇ ਆਓ ਬਜ਼ੁਰਗਾਂ ਕੋਲੋਂ ਗੱਲਬਾਤ ਜਿਹੜੀ ਉਹ 47 ਟਾਈਮ ਦੀ ਸੁਣਨੇ ਆ ਵੀਡੀਓ ਵੇਖ ਕੇ ਤੁਹਾਨੂੰ ਜਿਹੜਾ ਹੈ ਉਹ 47 ਦਾ ਵੇਲਾ ਯਾਦ ਆ ਜਾਏਗਾ ਉਹ ਤੁਹਾਨੂੰ ਪਿਆਰ ਮੁਹੱਬਤ ਯਾਦ ਆ ਜਾਏਗਾ ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤੇ ਕਮੈਂਟ ਰਾਹੀਂ ਲਾਜ਼ਮਨ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ ਤੁਹਾਡੀ ਬੜੀ ਮਿਹਰਬਾਨੀ ਤੇ ਆਓ ਬਾਬਿਆਂ ਨਾਲ ਗੱਲਬਾਤ ਸਾਂਝੀ ਕਰਨੀ अस्सलाम वालेकुम वालेकुम अस्सलाम ठीक है अल्हम्दुलिल्लाह अपना नाम मोहम्मद सलीम ते अपने वालिद साहब दा की नाम जी अलादीन ते दादे दा नाम मौला दाद सही है ते बुजुर्ग अपनी जात केड़ी मैर राई वो मेरा पिंड है जिला मेरा सियालकोट है तहसील पसरूर है बुढ़न माल छो का मैं रिहायशी है चढ़ते पासे साडा खूह ही पिंड दे नाल ही करीब कब्रस्तान तो चढ़ते वाले बोड़ा के नाल जिहड़ा कब्रस्तान है ना बुढ़न माल दे चढ़दी तरफे उत्थे अपना खूह है
ਪਹਿਲੇ ਖੂਹ ਹੁੰਦਾ ਸੀ, ਹੁਣ ਤੇ ਖੂਹ ਵਾਲੀ ਜਗ੍ਹਾ ਤੇ ਮਕਾਨ ਬਣ ਗਏ ਨੇ। ਅੱਛਾ ਬਜ਼ੁਰਗੋ, ਇਹ ਪਿੰਡ ਅੱਛਾ ਜਿਹੜਾ ਤੁਹਾਡਾ ਥਰੋ, ਅੱਛਾ। ਇਹ ਉਦੋਂ ਕਿੱਡਾ ਕੁ ਹੁੰਦਾ ਸੀ ਭਲਾ? ਏਦਾਂ ਹੀ ਹੈ ਵਧਿਆ? ਨਹੀਂ ਏਦਾਂ ਨਹੀਂ ਸੀ, ਉਹ ਤਾਂ ਛੋਟਾ ਹੀ ਪਿੰਡ, ਹੁਣ ਉਸ ਤੋਂ ਕਾਫੀ ਸਾਰਾ ਵੱਡਾ ਹੋ ਗਿਆ ਹੈ। ਉਹ ਤੋਂ ਥੋੜਾ ਤੇ ਬਜ਼ੁਰਗੋ ਦੇ ਨੰਬਰਦਾਰ ਤੁਹਾਡੇ ਕਿੰਨੇ ਹੁੰਦੇ ਹਨ? ਸਾਡੇ ਉਹ ਦੋ ਬੁੱਢਣ ਮਾਲ ਦੇ ਵਿੱਚ ਲੰਬੜਦਾਰ ਸੀ, 4 ਅੱਛਾ ਸਿੱਖ ਜ਼ਿਮੀਂਦਾਰ। ਅੱਛਾ ਅੱਛਾ। ਇੱਕ ਲੰਬੜਦਾਰ ਸੀ ਕਰਮ ਸਿੰਘ, ਹਾਂਜੀ। ਇੱਕ ਲੰਬੜਦਾਰ ਸੀ ਪ੍ਰਤਾਪ ਸਿੰਘ, ਇੱਕ ਲੰਬੜਦਾਰ ਸੀ ਗੁਰਾਂ ਦਿੱਤਾ, ਅੱਛਾ ਇੱਕ ਲੰਬੜਦਾਰ ਸੀ ਲੱਦੂ। 4 ਲੰਬੜਦਾਰ ਸੀ ਸਿੱਖ। ਅੱਛਾ ਅੱਛਾ। ਹਾਂਜੀ। ਮੁਸਲਮਾਨਾਂ ਦਾ ਨੰਬਰਦਾਰ ਕੋਈ ਨਹੀਂ ਸੀ? ਮੁਸਲਮਾਨਾਂ ਦੇ ਲੰਬੜਦਾਰ ਸੀ ਸ਼ਹੀਦ ਮਾਲ, ਉਹਦੇ ਨਾਂ ਸੀ ਬਰਕਤ ਲੰਬੜ। ਅੱਛਾ ਅੱਛਾ। ਮਾਲ ਨੇ 3-4 ਮਹੱਲੇ ਸਾਡੇ 5 ਮਾਲ ਨੇ ਸਾਡੇ ਪਿੰਡ, ਜਿਹੜਾ ਨਾ ਸਾਡਾ ਹਾਂਜੀ, ਪਿੰਡ ਹਾਂਜੀ। ਠਰੋ, ਹਾਂਜੀ, ਠਰੋ। 5 ਪਿੰਡ ਨੇ ਕਾਗਜ਼ੀ ਲਾਦਾ। ਅੱਛਾ ਅੱਛਾ। ਸ਼ਹੀਦ ਮਾਲ ਦੇ ਵਿੱਚ ਲੰਬੜਦਾਰ ਸੀ ਬਰਕਤ ਅੱਛਾ। ਜੱਟ। ਹੂੰ। ਮੱਲੂ ਮਾਲ ਚ ਲੰਬੜਦਾਰ ਸੀ, ਫਿਰ 2-3 ਲਾਲ ਦੀਨ ਲੰਬੜਦਾਰ, ਯਾਤ ਮੁਹੰਮਦ ਲੰਬੜਦਾਰ, ਰੋਸ਼ਨ ਲੰਬੜਦਾਰ। ਵਾਹ ਜੀ ਬਾਬਾ ਜੀ, ਬੜੀ ਮੈਮਰੀ। ਉਸ ਤੋਂ ਅੱਗੇ ਆਣ ਕੇ ਫਿਰ ਸਲਾਮਪੁਰ ਚ ਹਿੰਦੂ ਲੰਬੜਦਾਰ ਸੀ, ਉਹ ਵੀ ਇਹਨਾਂ ਦਾ ਮਹੱਲਾ ਹੈ। ਉਹ ਤਕਰੀਬਨ ਸਾਂਝਾ ਜਿਹਾ ਸੀ, ਉਹਦੇ ਵਿੱਚ ਸਰਦਾਰ ਲੰਬੜਦਾਰ ਸੀ ਮੁਸਲਮਾਨ ਜੱਟ, ਉਹਦੇ ਬਾਪ ਦੇ ਨਾਂ ਸੀ ਮੌਲਾ ਦਾਦ। ਸਾਡੇ ਜਿਹੜੇ ਬੁੱਢਣ ਮਾਲ ਦੇ ਹਨ ਨਾ ਰਿਹਾ ਸੀ, ਹਾਂਜੀ ਹਾਂਜੀ। ਇੱਥੇ ਜ਼ਿਮੀਂਦਾਰ ਮੁਸਲਮਾਨ ਕੋਈ ਨਹੀਂ ਸੀ, ਅੱਛਾ ਅੱਛਾ। ਸਿੱਖ ਸਨ ਸਾਰੇ। ਜ਼ਿਮੀਂਦਾਰ ਜਿਹੜੇ ਸਨ ਉਹ ਕੋਈ ਨਹੀਂ ਲੰਬੜਦਾਰ ਤੇ ਨਾ ਕੋਈ ਮੁਸਲਮਾਨ ਸੀ। ਅਸੀਂ ਸ਼ਹੀਦ ਮਾਲ ਦੇ ਰਿਹਾ ਸੀ ਹਾਂ। ਘਰ ਸਾਡੇ ਬੁੱਢਣ ਮਾਲ ਚ ਸੀ ਮਹਿਰਾਂ ਦੇ, ਤੇ ਖੂਹ ਸਾਡਾ ਪਿੰਡ ਦੇ ਨਾਲ ਹੀ ਚੜ੍ਹਦੀ ਤਰਫੇ ਸੀ, ਉਹ ਵੀ ਸ਼ਹੀਦ ਮਾਲ ਚ ਸਾਡਾ ਰਕਬਾ ਸੀ। ਤੇ ਬੁੱਢਣ ਮਾਲ ਚ ਹਰ ਰਕਬਾ ਲਿਆ ਸੀ ਕੋਈ ਗਹਿਣੇ ਸਿੱਖਾਂ ਕੋਲ, ਰੇਨ ਉਦੋਂ ਲੈਂਦੇ ਹੁੰਦੇ, ਪੈਸੇ ਦੇ ਕੇ ਤੇ ਰਜਿਸਟਰੀ ਕਰਾ ਲੈਣੀ। ਹਾਂਜੀ ਹਾਂਜੀ। ਉਹਨਾਂ ਕੋਲ ਹਾਂ ਗਹਿਣੇ ਰਕਬਾ ਲਿਆ ਸੀ। ਅੱਛਾ। ਤੇ ਬਾਅਦ ਚ ਫਿਰ ਕਿਹਦੇ ਕੋਲ ਆਇਆ ਸੀ ਗਹਿਣੇ? ਗਹਿਣੇ ਹਾਂ ਲਿਆ ਸੀ ਹੰਸਾ ਸਿੰਘ ਹੁੰਦਾ ਸੀ, ਹੰਸਾ ਸਿੰਘ, ਉਹਦੇ ਕੋਲੋਂ ਲਿਆ ਸੀ ਕੁਛ ਰਕਬਾ ਲਿਆ ਸੀ ਕੰਮੂ ਲੰਬੜ ਕੋਲੋਂ ਗਹਿਣੇ। ਕੁਛ ਲਿਆ ਸੀ ਇੱਕ ਕਿਸ਼ਨਾ ਹੁੰਦਾ ਸੀ, ਉਹਨਾਂ ਦਾ ਕੋਈ ਝਾਟੋਕੇ ਵਾਲੀ ਬਾਰਡਰ ਦੇ ਨਾਲ ਸੀ, ਅੱਛਾ ਅੱਛਾ। ਉਹਦੇ ਕੋਲੋਂ ਲਿਆ ਸੀ ਗਹਿਣੇ ਰਕਬਾ ਐਸਾ। ਬਹਿ ਜਾਓ। ਅੱਛਾ। ਜ਼ਿਮੀਂਦਾਰਾ ਕਰਦੇ ਹਾਂ, ਭਾਈ ਬੀਜੀ ਕਰਦੇ ਹਾਂ, ਤੇ ਸਿੱਖਾਂ ਨਾਲ ਸਾਡੀ ਵਾਹ ਆਪਸ ਚ ਆਓ ਭਗਤ ਸੀ। ਬਾਅਦ ਚ ਜੰਗ ਲੱਗ ਗਈ 47 ਦੀ, ਤੇ ਸਿੱਖਾਂ ਨੂੰ ਬਹੁਤ ਪਿਆਰ ਮੁਹੱਬਤ ਨਾਲ ਅਸੀਂ ਅੱਗੇ ਕਰਕੇ ਆਏ ਸਾਂ, ਵਿਦਿਆ ਕਰਕੇ ਆਏ ਸਾਂ। ਦੀਗਰ ਦਾ ਟਾਈਮ ਸੀ ਉਦੋਂ ਦਿਨ ਜਦੋਂ ਗਏ ਨੇ, ਬਾਰਿਸ਼ ਵਰਦੀ ਪਈ ਨਿੱਕੀ, ਤੇ ਉਹਨਾਂ ਦਾ ਜਥਾ ਇਕੱਠਾ ਹੋਇਆ ਸੀ ਫਿਰ ਬੜਿਆਂ ਪਿੰਡਾਂ ਦਾ, ਤੇ ਦੇਖਦੀ ਜਾ ਕੇ ਤੇ ਅਸੀਂ ਵੀ ਆਪਣੇ ਪਿੰਡ ਵਾਲਿਆਂ ਨੂੰ ਵਿਦਿਆ ਕਰ ਰਹੇ। ਅੱਛਾ ਅੱਛਾ। ਅਸੀਂ ਇੱਥੇ ਰਹਿ ਗਏ। ਉਸ ਤੋਂ ਬਾਅਦ ਫਿਰ ਖਤ ਹੁੰਦਾ ਸੀ ਇੱਕ ਗੱਤੇ ਦਾ ਛੋਟਾ ਜਿਹਾ ਕਾਗਜ਼, ਉਹ ਖਤ ਕਦੇ ਪਾਉਂਦੇ ਰਹੇ ਨੇ ਸਾਨੂੰ, ਅਸਾਂ ਵੀ ਉਹਨਾਂ ਨੂੰ ਖਤ ਪਾਣਾ ਲਿਖ ਕੇ ਨਾ ਉਹਦੇ ਉੱਤੇ ਗੱਤੇ ਦੇ ਖਤ ਤੇ। ਬਾਬਾ ਜੀ ਇੱਥੇ ਉਦੋਂ ਮਸੀਤਾਂ ਆਪਣੀ ਕਿੰਨੀਆਂ ਹੈ ਸੀ? ਮਸੀਤ ਆਪਣੀਆਂ ਮਸੀਤਾਂ ਉਦੋਂ ਇੱਥੇ ਹੈ ਸੀ, ਇੱਕ ਬਾਬਿਆਂ ਦੇ ਦਰਬਾਰ ਚ ਮਸਜਿਦ ਸੀ, ਅੱਛਾ। ਇੱਕ ਸਾਡੀ ਮਸਜਿਦ ਸੀ ਮਹਿਰਾਂ ਦੀ ਆਪਣੇ ਖੂਹ ਦੇ ਕੋਲ, ਇੱਕ ਬੂਟੀ ਫਕੀਰ ਦਾ ਖੂਹ ਸੀ ਪਿੰਡ ਵਾਲੇ ਪਹਾੜ ਵਾਲੇ ਕੋਨੇ ਤੇ, ਉੱਥੇ ਮਸਜਿਦ ਸੀ। ਇੱਕ ਪਿੰਡੋਂ ਪਹਾੜ ਵਾਲੇ ਪਾਸੇ ਸ਼ਹੀਦ ਮਾਲ ਚ ਮਸਜਿਦ ਸੀ, ਇੱਕ ਪਿੰਡੋਂ ਲਹਿੰਦੇ ਪਾਸੇ ਮਸਜਿਦ ਸੀ ਮੱਲੂ ਮਾਲ ਚ। ਉਹਦੇ ਵੀ 4-5 ਮਸੀਤਾਂ ਸੀ ਇੱਥੇ। ਅੱਛਾ ਬਜ਼ੁਰਗੋ, ਇਹਦੇ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਨੇ ਤੁਹਾਡੇ? ਗੁਆਂਢੀ ਪਿੰਡ ਕਿਹੜੇ ਨੇ? ਸਾਡੇ ਪਿੰਡ ਦੇ ਪਹਾੜ ਵਾਲੀ ਸਾਈਡ ਤੇ ਪਿੰਡ ਮਟਿਆਲਾ, ਅੱਛਾ। ਤੇ ਦੀ ਚੜ੍ਹਦੀ ਸਾਈਡ ਤੇ ਪਿੰਡ ਖਾਨਪੁਰ ਸੈਦਾ, ਅੱਛਾ। ਉਹਦੀ ਚੜ੍ਹਦੇ ਵਾਲੇ ਜ਼ੁਲਮ ਕਾਲਵਾ ਦਾ। ਚੜ੍ਹਦੀ ਸਾਈਡ ਤੇ ਪਿੰਡ ਝਾਟੋਕੇ, ਦੱਖਣ ਵਾਲੀ ਚੜ੍ਹਦੀ ਗੁੱਠ ਤੇ ਵੀ ਈਸਪੁਰ ਕੋਲ ਜੀ। ਉਸ ਤੋਂ ਅੱਗੇ ਹੋ ਕੇ ਲੈਂਦੇ ਨੇ ਧੀਰੋ ਕੇ ਬਾਂਬੇ, ਤੇ ਪਿਛਲੀ ਸਾਈਡ ਤੇ ਬੜਾ ਮੋਟਾ ਪਿੰਡ ਦੱਖਣ ਵਾਲ ਸੀਓਵਾਲ। ਲਹਿੰਦੀ ਸਾਈਡ ਤੇ ਵੀ ਸਾਡੀ ਤੇ ਡੁਗਰੀ। ਅੱਛਾ ਅੱਛਾ। ਦੱਖਣ ਵਾਲੀ ਗੁੱਠ ਲੈਂਦੀ, ਉਦੋਂ ਅੱਗੇ ਹੋ ਕੇ ਤੇ ਲਹਿੰਦੀ ਸਾਈਡ ਤੇ ਨੇ ਕੰਮ ਹੋ ਕੇ ਇਹ ਪਿੰਡ ਸਨ ਸਾਡੇ ਆਸੇ ਪਾਸੇ। ਇਹ ਪਿੰਡ ਤੇ ਬਜ਼ੁਰਗੋ, ਇਹ ਜਿਹੜੇ ਪਿੰਡ ਤੁਹਾਨੂੰ ਦੱਸੇ ਨਾਲ, ਇਹਨਾਂ ਵਿੱਚ ਕੋਈ ਸਿੱਖ ਰਹਿੰਦੇ ਸਨ? ਇਹਨਾਂ ਚ ਵੀ ਸਿੱਖ ਹੈ ਸੀ। ਕਿਹੜੇ ਪਿੰਡਾਂ ਥੋੜੇ? ਖਾਨਪੁਰ ਚ ਸਿੱਖ ਕੋਈ ਨਹੀਂ। ਅੱਛਾ। ਝਾਟੋਕੇ ਚ ਸੀ,
ਈਸਪੁਰ ਚ ਹੈ ਸੀ, ਡੁਗਰੀ ਚ ਹੈ ਸਨ, ਮੰਡਿਆਲੇ ਚ ਘੱਟ ਸਮਝ ਹੈ ਸੀ। ਹੈ ਸਮਝ। ਹਾਂਜੀ, ਤੇ ਇਸੇ ਤਰ੍ਹਾਂ ਹੀ ਅੱਛਾ ਅੱਛਾ। ਤਕਰੀਬਨ ਥੋੜੇ ਥੋੜੇ ਸਿੱਖ ਸਨ। ਤੇ ਤੁਹਾਡਾ ਇਹ ਪਿੰਡ ਜਿਹੜਾ ਹਾਂਜੀ। ਇੱਥੇ ਗੁਰਦੁਆਰੇ ਕਿੰਨੇ ਸਨ ਬਾਬਾ? ਇੱਥੇ ਗੁਰਦੁਆਰਾ ਇੱਕ ਤੇ ਚੜ੍ਹਦੀ ਸਾਈਡ ਤੇ ਸੀ ਬਾਬਿਆਂ ਦੇ ਦਰਬਾਰ ਦੇ ਨਾਲ ਅੱਛਾ ਜੀ। ਚੜ੍ਹਦੇ ਵਾਲੇ, ਅੱਛਾ। ਇੱਕ ਪਿੰਡੋਂ ਲਹਿੰਦੀ ਸਾਈਡ ਤੇ ਸੀ ਗੁਰਦੁਆਰਾ। ਹਾਂਜੀ। ਦੋ ਗੁਰਦੁਆਰੇ ਹਨ ਸਿੱਖਾਂ ਦੇ। ਅੱਛਾ। ਆਬਾਦ ਤੋਂ ਕਰਦੇ ਤੇ ਹੀ ਸਾਡੇ ਪਿੰਡ ਅਸਾਈ ਵੀ ਹਨ, ਘਰ ਵਾਵਾ ਅਸਾਈਆਂ ਦਾ ਵੀ ਆਪਣਾ ਇੱਥੇ ਗਿਰਜਾ ਹੈ ਹੈ, ਸੀ। ਪਾਦਰੀ ਵੀ ਉਹ ਵੀ ਆਪਣੀ ਇਬਾਦਤ ਕਰਦੇ ਹਨ। ਅੱਛਾ ਅੱਛਾ। ਸਿੱਖ ਆਪਣੀ ਕਰਦੇ ਹਨ ਤੇ ਅਸੀਂ ਮੁਸਲਮਾਨ ਆਪਣੀ ਨਮਾਜ਼ ਹਾਂਜੀ ਪੜ੍ਹਦੇ। ਹਾਂਜੀ। ਜਦੋਂ ਪਿੰਡ ਕੱਚਾ ਹੁੰਦਾ ਸੀ ਕਿ ਪੱਕੇ ਪੱਕੇ ਘਰ ਹੈ? ਉਦੋਂ ਕੱਚਾ ਜ਼ਿਆਦਾ ਸੀ, ਪੱਕੇ ਖੱਤਰੀਆਂ ਦੇ ਮਕਾਨ ਆ ਸੀ, ਹਿੰਦੂਆਂ ਖੱਤਰੀਆਂ ਦੇ, ਅੱਛਾ। ਬਾਕੀ ਕੱਚਾ ਹੀ ਪੈਂਦੀ ਜਾ। ਕੋਈ ਜ਼ੇਨ ਚ ਹੁਣ ਕਿਹਨਾਂ ਦੇ ਪੱਕੇ ਸ਼ਬਦ ਨਾਲ ਨਾਮ ਹੀ ਦੱਸੋ ਜਰਾ, ਵੇਖਣ ਨਾਲ ਪਤਾ ਲੱਗੇ ਕਿਹਦੇ ਘਰ ਸੀ। ਮੁੰਨੀ ਸ਼ਾਹ ਇੱਕ ਹੁੰਦਾ ਸੀ ਖੱਤਰੀ। ਖੱਤਰੀ, ਉਹਦਾ ਮਕਾਨ ਪੱਕਾ ਸੀ। ਅੱਛਾ। ਇੱਕ ਮਹਿੰਗੇ ਸ਼ਾਹ ਸੀ, ਉਹਦਾ ਮਕਾਨ ਪੱਕਾ ਸੀ। ਸਹੀ। ਇੱਕ ਚੇਤੂ ਸ਼ਾਹ ਸੀ, ਉਹਦਾ ਮਕਾਨ ਪੱਕਾ ਸੀ। ਵਾਹ ਜੀ। ਬੜੇ ਠੀਕ ਠਾਕ ਮਕਾਨ ਹੁਣ ਉਹਨਾਂ ਖੱਤਰੀਆਂ ਬਣਾਏ। ਉਸ ਟਾਈਮ ਚੰਗੇ ਸਨ, ਜਿਵੇਂ ਹੁਣ ਅਸੀਂ ਸੋਹਣੇ ਬਣਾਉਂਦੇ ਹਾਂ। ਡਬਲ ਸਟੋਰੀ? ਡਬਲ ਸਟੋਰੀ ਮਕਾਨ ਬਣਾਏ ਸੀ। ਅੱਛਾ, ਅੱਛਾ। ਬਹੁਤ ਬਿਹਤਰੀਨ ਮਕਾਨ ਸੀ ਖੱਤਰੀ। ਹੂੰ। ਬਾਕੀ ਬਾਜ਼ਾਰ ਸੀ ਵਿੱਚ ਉਹਦੀ ਪੱਕਾ ਬਣਾਇਆ ਇੱਟਾਂ ਲਾ ਕੇ। ਹਾਂਜੀ ਹਾਂਜੀ। ਦੁਕਾਨਦਾਰੀਆਂ ਕਰਦੇ ਨੇ ਖੱਤਰੀ। ਹਾਂਜੀ ਹਾਂਜੀ। ਦੁਕਾਨਾਂ ਸੁਣਾ ਦੁਕਾਨਾਂ ਦੁਕਾਨਾਂ ਪਰਚੂਨ ਦੀਆਂ ਬਾਬਾ ਜੀ? ਆਪ ਪਰਚੂਨ ਦੇ ਅੱਛਾ ਅੱਛਾ। ਹਰ ਸੌਦਾ ਮਿਲਦਾ ਹੁੰਦਾ ਸੀ ਸਾਡੇ। ਨਗਦ ਵੀ ਉਧਾਰ ਵੀ ਉਹ ਹਾਂਜੀ। ਆਂਦੇ ਜਿਹੜਾ ਸੂਦ ਨਾਲ ਸੂਦ ਵੀ ਦਿੰਦੇ ਹੁੰਦੇ ਸੀ, ਨਗਦ ਵੀ ਤੇ ਹਜ਼ਾਰ ਵੀ ਦਿੰਦੇ ਹੁੰਦੇ। ਹਾਂ ਹਾਂ। ਉਹ ਸੂਦ ਨਾਲ ਸੂਦ ਲੈਂਦੇ ਹੁੰਦੇ ਸੀ, ਪਤਾ ਨਹੀਂ ਪੈਸਾ ਧੇਲਾ ਕੀ ਲੈਂਦੇ ਸੀ ਨਾਲ। ਹਾਂਜੀ ਹਾਂਜੀ। ਸੂਦ ਇਹ ਦਿੰਦੇ ਸਨ। ਹਾਂ, ਇਸ ਤੇ ਆਪਣੇ ਜਿਹੜੇ ਸਿੱਖ ਹਨ ਇੱਥੇ ਸਰਦਾਰ, ਉਹਨਾਂ ਦੇ ਕੋਈ ਨਾਂ ਜਿਹੜੇ ਚੇਤਨ ਮਸ਼ਹੂਰ ਆਉਂਦੇ ਆ ਜਿੰਨੇ ਵੀ ਤੁਹਾਨੂੰ ਯਾਦ ਹੋਣ? ਨਾ ਸਿੱਖ ਸਾਡੇ ਮਾਲ ਚ ਹਨ ਜਿਹੜੇ। ਹਾਂਜੀ। ਇੱਕ ਹੀ ਕਸੀਟਾ ਸਿੰਘ, ਅੱਛਾ। ਚੰਗਾ ਚੌਰੀ ਚਾਪ ਆਦਮੀ। ਚੌਧਰੀ। ਹਾਂਜੀ। ਹੂੰ। ਇੱਕ ਸੀ ਉਹਦੇ ਨਾਲ ਚੜ੍ਹਦੀ ਸਾਈਡ ਤੇ ਉਹਦਾ ਖੂਹ ਸੀ, ਉਹਦੇ ਨਾਲ ਹੀ ਹਾਕਮ ਸਿੰਘ। ਹੂੰ। ਇੱਕ ਸੀ ਲੈਂਦੇ ਵਾਲੋਂ ਨਾਲ ਦਾ ਉਹਦਾ ਗੋਰਾ ਦਿੱਤਾ ਲੱਭੜ, ਉਹ ਬੜਾ ਮਸ਼ਹੂਰ ਆਦਮੀ। ਪ੍ਰਤਾਪ ਸਿੰਘ ਹੀ ਇੱਕ ਵੀ ਚੰਗਾ ਮਸ਼ਹੂਰ ਆਦਮੀ। ਹੂੰ। ਕਰਮ ਚੰਦ ਸੀ ਇੱਕ, ਉਹ ਵੀ ਚੰਗਾ ਠੀਕ ਠਾਕ ਜ਼ਿਮੀਂਦਾਰ ਸੀ। 100 ਕਮਾ ਦੇ ਮਾਲਕ ਸਨ। ਇਹ ਚਾਰ ਘਰ ਜਿਹੜੇ ਹਨ ਨਾ ਸਿੱਖਾਂ ਦੇ, 100 ਘੁਮਾ ਸੀ ਨਾਲ। 100 ਤੇ 6 ਕਮਾ ਰਕਬਾ ਸੀ ਇਹਨਾਂ ਸਿੱਖਾਂ ਦਾ। ਅੱਛਾ। ਉਹ ਮੀਰ ਤਰੀਨ ਸਮੇਂ ਦਾ। ਹਾਂਜੀ। ਹੂੰ। ਨਹੀਂ ਅਮੀਰ ਨਹੀਂ ਹੈ ਤੇ ਇਸੇ ਤਰ੍ਹਾਂ ਜੇ ਗਰੀਬ ਵੀ ਅਮੀਰ ਨਹੀਂ ਹੈ, ਜ਼ਿਮੀਂਦਾਰਾਂ ਦਾ ਫਿਰ ਬਹੁਤ ਹੀ ਬੇਬਾਦ ਹੋਣੀ ਹੈ ਨਾ। ਆ ਬਹੁਤੀ ਹੁਣ ਜੇ ਕੋਈ 100 ਘੁਮਾ ਹੋਵੇ ਹੁਣ ਐਸੇ ਦੌਰ ਚ ਬੇਕਾਰ ਜਿਵੇਂ ਬੇਕਾਰ ਉਦੋਂ ਰਹਿੰਦੀ ਖੂਹਾਂ ਦੀ ਵਾਈ ਸੀ, ਹੁਣ ਤੇ ਹੋਰ ਦੌਰ ਆ ਗਿਆ। ਹਾਂਜੀ ਹਾਂਜੀ। ਆ ਹੁਣ ਤੇ ਹੋਰ ਦਾ ਹੋਰ ਜ਼ਮਾਨਾ ਬਦਲ ਗਿਆ। ਹੂੰ। ਇੱਕ ਤੁਹਾਡੇ ਕੋਲ ਕਹਾਣੀ ਵੀ ਹੈ ਸੀ ਕੋਈ ਸਿੱਖ ਜਾਂ ਹਿੰਦੂ ਜੀ ਦਾ ਨਾਂ ਤਾਂ ਸਾਡੇ ਹਾਣੀ ਵੀ ਜਿਹੜਾ ਹੈ। ਉਸ ਟਾਈਮ ਤੁਹਾਡੀ ਉਮਰ ਦਾ ਸੀ, ਕੋਈ ਥੋੜਾ ਬਹੁਤ ਚੱਲ ਵੱਡਾ ਛੋਟਾ ਹੋਵੇ? ਉਦੋਂ ਤਕਰੀਬਨ ਨੂੰ ਅੱਧਾੜੀ ਬੋਸਾ में ਫੁੱਟਦੀ ਹੀ ਪਈ ਜਦੋਂ ਗਏ ਨੇ। ਤੁਹਾਨੂੰ ਫੁੱਟਦੀ ਵੀ ਸੀ ਉਦੋਂ? ਹਾਂਜੀ। ਅੱਛਾ ਅੱਛਾ। ਦਾੜੀ ਮੋਟਾ ਉਦੋਂ ਜਿਹੜੇ ਦੇ ਤੁਸੀਂ 15-16 ਸਾਲ ਦੇ ਆਏ ਸੋ? ਆ ਇੰਨੇ ਕਿ ਤਕਰੀਬਨ 15 ਸਾਲ ਦੇ ਜਾਂ 16 ਦੇ ਜਾਂ ਤਕਰੀਬਨ ਇੱਥੇ ਕਰਕੇ ਆਉਂਦੇ ਇਹ ਨਹੀਂ ਕਿ ਉਦੋਂ। ਹਾਂਜੀ ਹਾਂਜੀ। ਉਸ ਤੋਂ ਬਾਅਦ ਸਾਡੇ ਪਿੰਡੋਂ ਇੱਥੋਂ ਜਿਹੜੇ ਗਏ ਸਨ ਨਾ ਸਿੱਖ, ਹਾਂਜੀ। ਉਹਨਾਂ ਦੇ ਵਿੱਚ ਮੇਰਾ ਇੱਕ ਯਾਰ ਦੋਸਤ ਸੀ। ਅੱਛਾ। 2-3 ਬਲਕਿ ਉਹਨਾਂ ਦੇ ਨਾਂ ਤੇ ਜ਼ਿਆਦਾ ਯਾਦ ਨੇ ਜਿਹੜੇ ਯਾਰ ਬੇਲੀ ਸੀ, ਤੇ ਉਹਨਾਂ ਦੇ ਬਾਪਾਂ ਦੇ ਵੀ ਉਹਨਾਂ ਦੇ ਪਿਛਲਿਆਂ ਦੇ ਵੀ ਨਾਂ ਹੈ ਸਾਡੀ ਯਾਦ। ਦੱਸੋ ਜਿਹੜੇ ਗੁਜ਼ਰਨ ਚਾਹੁੰਦੇ ਨੇ, ਟਾਈਮ ਬੜਾ ਹੋ ਗਿਆ ਨਾ, 77 ਸਾਲ ਹੋ ਗਏ। ਹਾਂਜੀ, ਸਾਲ ਤੇ ਬੜੇ ਹੋ ਗਏ। ਹਾਂਜੀ। ਇਹ ਜਿਹੜਾ ਹਾਕਮ ਸਿੰਘ ਦਾ ਪੁੱਤਰ ਸੀ ਨਾ ਇੱਕ, ਹਾਂਜੀ। ਸੁੱਚਾ ਸਿੰਘ, ਅੱਛਾ ਉਹ ਮੇਰਾ ਯਾਰ ਦੋਸਤ ਸੀ ਬੜਾ। ਅੱਛਾ ਸਾਡੀਆਂ ਹਵੇਲੀਆਂ ਇਕੱਠੀਆਂ ਹੀ ਦੋਵਾਂ ਦੀਆਂ। ਅੱਛਾ। ਲਹਿੰਦੀ ਸਾਈਡ ਤੇ ਉਹਨਾਂ ਦੀ ਹਵੇਲੀ, ਚੜ੍ਹਦੀ ਸਾਈਡ ਤੇ ਸਾਡੀ, ਜਿੱਥੇ ਜੁਲਕਰ ਵਾਲਾ ਘਰ ਹੈ ਸਾਡੇ ਨਾਲ। ਹੂੰ। ਆਪੋ ਚ ਬੜੇ ਯਾਰ ਦੋਸਤ ਸਨ। ਉਦੋਂ ਤੇ ਕਦੇ ਖੱਤ ਪਾਉਂਦਾ ਹੁੰਦਾ ਸੀ, ਉਹਨੇ ਵੀ ਖੱਤ ਪਾਣਾ। ਹੂੰ। ਉਹ ਮੈਨੂੰ ਦਾਤਰੀਆਂ ਬਣਵਾ ਕੇ ਘਰ ਲਹਿੰਦੇ ਪਾਸੇ ਵਾਲਿਆਂ ਲਵਾਰਾਂ ਕੋਲੋਂ, ਨੂਰਾਂ ਕੋਲੋਂ। ਹੂੰ। ਮੈਂ ਕਿਹਾ ਦਾਤਰੀਆਂ ਉੱਥੇ ਮੈਂ ਕਿਸ ਤਰ੍ਹਾਂ ਕਰਨਾ ਹੈ। ਸਾਡੇ ਮਾਮੇ ਦੇ ਪੁੱਤਰ ਨੇ ਆਉਣਾ ਸੀਵਾਲ ਹੂੰ। ਪਰਮਟ ਵਧਾ ਕੇ, ਹੂੰ। ਉਹ ਦਾਤਰੀਆਂ ਲਾਏਗਾ। ਉਹ ਮੈਂ ਦਾਤਰੀਆਂ ਬਣਵਾ ਕੇ ਰੱਖੀਆਂ। ਹੂੰ। ਫਿਰ ਉਹਨਾਂ ਦਾ ਮਾਮੇ ਦਾ ਪੁੱਤਰ ਭਰਾ ਆਇਆ ਤੇ ਉਹਨੂੰ ਦਿੱਤੀਆਂ, ਲੈ ਕੇ ਚਲਾ ਗਿਆ। ਹੁਣ ਤਕਰੀਬਨ ਸਾਲ ਹੋ ਗਿਆ, ਫਿਰ ਉਹਦੇ ਨਾਲ ਮੁਲਾਕਾਤ ਹੁੰਦੀ ਰਹੀ ਹੈ ਸੁੱਚਾ ਸਿੰਘ ਨਾਲ। ਅੱਛਾ। ਉਸ ਤੋਂ ਬਾਅਦ ਉਹ ਕਹਿਣ ਲੱਗਾ ਪਰ ਮੈਂ ਭਾਜੀ ਤੁਹਾਡੇ ਲਈ ਗਿਫਟ ਭੇਜਣੀ ਹੈ। ਮੈਂ ਗਿਫਟ ਸੁੱਚਾ ਸਿੰਘ ਦਾ ਕਿਸ ਤਰ੍ਹਾਂ ਭੇਜੇਂਦਾ? ਅੱਛਾ। ਆਖਣ ਲੱਗਾ ਗਿਫਟ ਉੱਥੇ ਤੇਰੇ ਕੋਲ ਪਹੁੰਚੇ ਜੀ ਇਨਸ਼ਾਅੱਲਾ ਤਾਲਾ। ਵਾਹ ਜੀ। ਹੂੰ। ਫਿਰ ਉਹਨੇ ਮੇਰੇ ਲਈ ਗਿਫਟ ਭੇਜੀ, ਅੱਛਾ ਜੀ। ਇੱਕ ਗਰਮ ਚਾਦਰ ਭੇਜੀ ਹੈ। ਹਾਂ ਹਾਂ। ਦਿੱਲੀ ਸ਼ਹਿਰ ਦੇ ਵਿੱਚ ਕੋਈ ਧਾਰੀਵਾਲ ਮੱਲ ਹੈ,
ਉੱਥੇ ਬਣਦੀਆਂ ਨੇ ਚਾਦਰਾਂ ਧਾਰੀਵਾਲ। ਜਿਹਨੇ ਆਪਣੇ ਨੂੰ ਮਸ਼ਹੂਰ ਕੋਈ ਜਿਹੜੀ ਚੀਜ਼ ਉਹ ਆ ਮੈਂ ਤੇ ਦਿੱਲੀ ਨਾ ਗਿਆ ਤੇ ਨਾ ਮੈਂ ਦੇਖੀਏ ਨਾ ਮੈਂ ਜਾਣਨਾ। ਯਾਨੀ ਉਹਨੇ ਆਪਣੇ ਨੂੰ ਮਸ਼ਹੂਰ ਆਪਣੀ ਚੀਜ਼ ਭੇਜੀ। ਉਹਨੇ ਉੱਥੇ ਇੱਕ ਗਰਮ ਚਾਦਰ ਭੇਜੀ ਸੀ ਮੇਰੇ ਲਈ, ਇੱਕ ਸਫੇਦ ਰੰਗ ਦਾ ਸੂਟ ਭੇਜਿਆ ਹੈ ਵਾਹ ਜੀ। ਤੇ ਬੜਾ ਬਿਹਤਰੀਨ ਸੂਟ ਹੈ, ਬਹੁਤ ਭਾਰਾ ਕੱਪੜਾ ਮਜ਼ਬੂਤ। ਉਹ ਮੇਰੇ ਕੋਲ ਹੀ ਮੌਜੂਦ ਹੋਣਗੀ। ਉਹ ਨਿਸ਼ਾਨੀ ਅਜੇ ਤੱਕ ਦੇਣੀ ਹੈ। ਅਜੇ ਸਾਲ ਹੋਇਆ ਉਹ ਨਹੀਂ ਯਾਨੀ ਹੁਣ ਦਿੱਤੀ ਹੈ, ਭਾਵੇਂ ਸਾਲ ਹੋ ਗਿਆ ਫਿਰ ਵੀ ਹਾਏ ਸੰਭਾਲਿਆ ਹੋਇਆ ਨਾ। ਹਾਂਜੀ ਉਹਨੂੰ ਸੰਭਾਲਿਆ। ਫਿਰ ਉਹ ਆਂਦਾ ਹੈ ਕਿ ਮੈਨੂੰ ਇਸ ਤਰ੍ਹਾਂ ਬਣਾ ਕੇ ਨਾ ਫਿਲਮ ਤੇ ਉਹ ਭੇਜ। ਅੱਛਾ ਅੱਛਾ। ਉਹਨੂੰ ਫਿਰ ਫਿਲਮ ਬਣਾ ਕੇ ਭੇਜੀ। ਇਹ ਸਾਡੇ ਕੋਈ ਬਾਪ ਦੀ ਕੋਈ ਮਸ਼ਹੂਰੀ ਤਾਂ ਸੁਣੀ ਹੈ। ਮੈਂ ਬਸ ਸੁਣੀ ਵੀ ਹੈ ਤੇ ਵੇਖੀ ਵੀ ਹੈ ਥੋੜੀ ਥੋੜੀ। ਅੱਖੀ ਵੇਖੀ ਹੈ ਅੱਖੀ ਵੇਖੀ। ਹਾਂ ਉਹ ਦੱਸਣਾ ਤੁਹਾਨੂੰ। ਆ ਜਿਹੜਾ ਬੰਦਾ ਮੇਰੇ ਕੋਲ ਬੈਠਾ ਨੇ ਮਾਜਰੇ ਰਾਜਸਥਾਨ ਦਾ ਮਲਾ ਇਹਨਾਂ ਦੀ ਜਾਤ। ਹਾਂਜੀ ਗੁਰਦਾਸਪੁਰੋਂ ਆਏ ਦਾ। ਗੁਰਦਾਸਪੁਰ। ਹਾਂਜੀ ਇਹਨਾਂ ਦੇ ਘਰ ਦੇ ਕਰੀਬ ਉਹਦੀ ਗਲੀ ਆਉਂਦੀ ਹੈ ਭਰਿਓ ਸਾਡੇ ਘਰਾਂ ਨੂੰ। ਅੱਛਾ ਅੱਛਾ। ਉੱਥੇ ਚੋਰ ਪਾ ਕੇ ਕਿਤੇ ਖੱਤਰੀਆਂ ਦੇ ਘਰ ਚੋਰੀ ਕਰਨ ਲੱਗੇ। ਅੱਛਾ। ਉਹ ਲਾਦ ਹੋ ਗਈ, ਚੋਰ ਨੱਸ ਗਏ। ਉਹ ਚੋਰ ਜਦੋਂ ਨੱਸਦੇ ਹੁੰਦੇ ਹਨ ਤੇ ਇਹਨਾਂ ਦੇ ਘਰ ਦੇ ਕੋਲੋਂ ਦੀ ਲੰਘ ਦੇਣ ਪਏ ਤੇ ਉਹ ਜਿਹੜਾ ਹਾਕਮ ਸਿੰਘ ਸੀ ਨਾ ਉਹਦੀਆਂ ਅੱਖਾਂ ਦੁਖਣੀਆਂ ਆਈਆਂ। ਉਹ ਗਲੀ ਗਲੀ ਆ ਤੁਰਿਆ ਪਿਆ ਹੈ, ਮਗਰ ਰੌਲਾ ਪੈ ਗਿਆ ਵੀ ਚੋਰ ਹੋਏ ਚੋਰ ਹੋਏ। ਹਾਕਮ ਸਿੰਘ ਨੇ ਇੱਕ ਚੋਰ ਨੂੰ ਇਸ ਤਰ੍ਹਾਂ ਫੜ ਲਿਆ ਗੁੱਟ ਤੋਂ। ਅੱਛਾ। ਭੱਜਦੇ ਨੂੰ ਗਲੀ ਚ ਭੱਜਦੇ ਤੇ ਹਾਕਮ ਸਿੰਘ ਚ ਇੰਨੀ ਕਿ ਤਾਕਤ ਸੀ ਪਰ ਸੱਜੇ ਨੂੰ ਨੱਥ ਪਾਉਂਦਾ ਹੁੰਦਾ ਸੀ। ਆ ਨਕੌੜਾ ਫੜ ਕੇ ਨੂੰ ਤੇ ਨੱਥ ਬਿੰਨ ਕੇ ਤੇ ਕੱਲਾ ਨੱਕ ਬਿੰਨ ਕੇ ਨੱਥ ਪਾਈ। ਕੱਲਾ ਹੀ ਪਾ ਲੈਂਦਾ ਸੀ। ਕੱਲਾ ਪਾ ਲੈਂਦੇ ਸੀ। ਏਡਾ ਜਣਾ ਸੀ ਹਾਕਮ ਸਿੰਘ। ਉਹਨੇ ਚੋਰ ਨੂੰ ਫੜ ਲਿਆ। ਚੋਰ ਨੇ ਦੂਜੇ ਨੂੰ ਆਵਾਜ਼ ਮਾਰੀ ਪਰ ਮੈਂ ਫਲਾਣਿਆ ਫੜ ਕੱਤਾਂ। ਦੂਸਰੇ ਚੋਰ ਨੇ ਆਣ ਕੇ ਤੇ ਉਹਨੂੰ ਇੱਥੇ ਕੁਹਾੜੀ ਮਾਰੀ। ਇੱਥੇ ਹਾਕਮ ਸਿੰਘ ਨੂੰ। ਹਾਕਮ ਸਿੰਘ। ਅੱਛਾ ਵੀ ਛੱਡ ਦੇਗਾ ਮੇਰੇ ਨਾਲ ਤੇ ਮੇਰੇ ਸਾਥੀ ਨੂੰ ਛੱਡ ਦੇਗਾ। ਹਾਕਮ ਸਿੰਘ ਨੇ ਕੁਹਾੜੀ ਵੀ ਉੱਥੇ ਫੜ ਲਈ ਦੂਸਰੇ ਹੱਥ ਨਾਲ ਤੇ ਆਖਣ ਲੱਗਾ ਪੁੱਤਰਾ ਚਾਰਾ ਕਰ ਲਈ ਜਾਣ 3 ਵੀ ਨਹੀਂ ਮੈਂ ਦੇਣਾ। ਵਾਹ ਜੀ ਵਾਹ ਏਡਾ ਜਵਾਨ ਸੀ ਜਨ। ਹਾਕਮ ਸਿੰਘ ਇਸ ਤਰ੍ਹਾਂ ਦਾ ਜਣਾ ਸੀ ਕੁਹਾੜੀ ਵੱਜੀਏ ਖੁੱਪੀਏ ਉਹਨੇ ਇੱਥੋਂ ਫੜ ਲਈ ਹੱਥ ਨਾਲ। ਕਹਿੰਦਾ ਵੀ ਤੂੰ ਚਾਰਾ ਕਰ ਲੈ ਪੁੱਤਰਾ ਜਾਣ ਮੈਂ ਤੈਨੂੰ ਵੀ ਨਹੀਂ ਦੇਣਾ ਤੂੰ ਇਹਨੂੰ ਛਡਵਾਣਾ ਪਿਆ। ਉਹ ਚੋਰ ਫਿਰ ਨੱਸ ਗਿਆ ਸੀ। ਉਹਨੇ ਫੜੀ ਰੱਖਿਆ ਸੀ ਜਿਹੜਾ ਫੜਿਆ ਸੀ ਨਾ। ਫਿਰ ਸੁਬਾ ਪੁਲਿਸ ਆਈ, ਪੁਲਿਸ ਦੇ ਹਵਾਲੇ ਕੀਤਾ ਗਿਆ। ਅੱਛਾ ਅੱਛਾ। ਫਿਰ ਉਸ ਚੋਰ ਦੀ ਮਾਂ ਆਈ। ਬਹਿ ਜਾਓ ਵੀਡੀਓ ਬਣਦੀ ਵਿੱਚ ਬਾਬਾ ਜੀ। ਉਸ ਚੋਰ ਦੀ ਮਾਂ ਆਈ। ਅੱਛਾ। ਉਹ ਕਹਿਣ ਲੱਗੀ ਪਰ ਮੇਰੇ ਪੁੱਤਰ ਨੂੰ ਜਿਹਨੇ ਫੜਿਆ ਮੈਂ ਉਹ ਜਵਾਨ ਵੇਖਣ ਲਈ ਆਈ ਹਾਂ। ਚੋਰ ਦੀ ਮਾਂ ਆਈ ਹੈ। ਚੋਰ ਦੀ ਮਾਂ ਫੜੀ ਮੈਂ ਉਹਨੂੰ ਵੇਖਣ ਲਈ ਆਏ ਆ ਪਰ ਮੇਰੇ ਪੁੱਤਰ ਨੂੰ ਕਿਸ ਆਦਮੀ ਨੇ ਫੜ ਲਿਆ। ਮੈਂ ਵੀ ਪੁੱਤਰ ਬੜੀ ਖਰਾਕ ਖਵਾਈ ਤੇ ਪਾਲਿਆ ਆ। ਜਦੋਂ ਨੇ ਹਾਕਮ ਸਿੰਘ ਨੂੰ ਵੇਖਿਆ ਨਾ ਆਣ ਕੇ ਇੱਥੇ ਫਿਰ ਉਹਦੀ ਮਾਂ ਨੇ ਇੱਕ ਟੀਨ ਘਿਓ ਇਕੱਠਾ ਕਰਕੇ ਜੋ ਕਿਤੇ ਮੁੱਲ ਲੈ ਕੇ ਤੇ ਹਾਕਮ ਸਿੰਘ ਨੂੰ ਘੱਲਿਆ ਗਈ। ਇਹ ਤੂੰ ਪੁੱਤਰਾ ਖਾ, ਤੂੰ ਮੇਰੇ ਪੁੱਤਰ ਨਾਲ ਵੀ ਤਕੜਾ ਤੈਨੂੰ ਵੀ ਕਿਸੇ ਨੇ ਸਾਂਭਿਆ। ਹਾਕਮ ਸਿੰਘ ਇਸ ਤਰ੍ਹਾਂ ਦਾ ਜਵਾਨ ਸੀ, ਬਹੁਤ ਤਾਕਤਵਰ ਜਵਾਨ ਸੀ ਹਾਕਮ ਸਿੰਘ। ਉਹ ਦੇਖਦੇ ਕੋਲ ਲਿਆ ਝਾਟੋ ਕੇ ਦਾ ਬੰਨਾ ਲੱਗਦਾ ਉੱਥੇ ਉਹਦਾ ਖੂਹ ਹੁੰਦਾ ਸੀ ਹਾਕਮ ਸਿੰਘ ਦਾ। ਅੱਛਾ ਅੱਛਾ। ਤੇ ਮੈਂ ਫਿਰ ਆਸਣਾ ਵੀਡੀਓ ਬਣਵਾ ਕੇ ਨਾ ਤੇ ਉਹਨੂੰ ਭੇਜੀ। ਯਾਨੀ ਉਂਝ ਮੁੰਡੇ ਕਿਸੇ ਨੇ ਬਣਾਈ ਵੀਡੀਓ ਤੇ ਚੈਨਲ ਵਾਲਾ ਸੀ? ਚੈਨਲ ਵਾਲੇ ਨੇ ਬਣਾਈ ਸੀ। ਔਰ ਕੀ ਉਹਦਾ ਨਾਂ ਲੈਂਦੇ ਨੇ ਉਹਨੂੰ ਬੁਲਾਇਆ। ਇਹ ਮੇਰੇ ਬੱਚਿਆਂ ਦਾ ਵਾਹਵਾ ਵਕ ਬਕਾ ਰਿਹਾ, ਅੱਗੇ ਪਿੱਛੇ ਵੀ ਹੁੰਦਾ ਜਾਂਦਾ। ਅੱਛਾ ਅੱਛਾ ਅੱਛਾ। ਤੇ ਸਹੀ। ਇਸ ਤਰ੍ਹਾਂ ਵੀਡੀਓ ਨਾ ਪਿੰਡ ਦੇ ਵਿੱਚ ਖੂਹ ਖਾ ਕਿਤੇ ਕਰਕੇ ਹੁੰਦੇ ਘਰ ਦੇ ਪਿੰਡ ਦੇ ਵਿੱਚ ਖੂਹ ਹੁੰਦੇ ਸੀ। ਉਦੋਂ ਪਾਣੀ ਇਸ ਤਰ੍ਹਾਂ ਕੱਢ ਕੇ ਨਾ ਬੋਕੇ ਨਾਲ ਉਹ ਪੀਂਦੇ ਹੁੰਦੇ। ਇੱਕ ਇਤਿਹਾਸ ਗਲੀ ਚ ਹੀ ਖੂਹ ਅੱਲਾ ਦੇ ਤਲਵਾਰ ਦੇ ਘਰ ਦੇ ਕੋਲ। ਹਾਂਜੀ ਹਾਂਜੀ। ਇੱਕ ਉਦੋਂ ਪਿਛਾ ਹੋ ਕੇ ਹੀ ਵਿੱਚ ਬਾਜ਼ਾਰ ਦੇ ਖੂਹੀ। ਇੱਕ ਪਰਲੀ ਗਲੀ ਚ 5-4 ਖੂਹੀਆਂ ਉਹਨਾਂ ਚ ਪਾਣੀ ਕੱਢ ਕੇ ਪੀਂਦੇ ਹੁੰਦੇ। ਜਾਂ ਬਾਹਰੋਂ ਸਾਡੇ ਵਾਲੇ ਖੂਹ ਤੋਂ ਇੱਥੋਂ ਪਾਣੀ ਖੜਦੇ ਹੁੰਦੇ ਸੀ। ਬਾਬਿਆਂ ਵਾਲੀ ਖੂਹੀ ਤੋਂ ਪਾਣੀ ਖੜਦੇ। ਆ ਬੂਟੀ ਫਕੀਰ ਕਾ ਖੂਹ ਹੀ ਉੱਥੋਂ ਪਾਣੀ ਲਿਆ ਕੇ ਪੀਂਦੇ ਸੀ ਪਿੰਡ ਚ। ਨਲਕੇ ਛਲਕੇ ਕੋਈ ਨਹੀਂ। ਖੱਤਰੀਆਂ ਨੇ ਨਲਕਾ ਇੱਕ ਦੋ ਲਾਇਆ ਸੀ ਪਹਿਲੋਂ ਤੇ ਉਸ ਤੋਂ ਬਾਅਦ ਫਿਰ ਤੇ ਨਲਕੇ ਲੱਗ ਗਏ ਤੇ ਮੋਟਰਾਂ ਲੱਗ ਗਈਆਂ। ਕਈ ਚੀਜ਼ਾਂ ਬਣ ਗਈਆਂ। ਤੁਸੀਂ ਕੋਈ ਗੱਲ ਕਹਿਣ ਲੱਗੇ ਮੈਂ ਵਿੱਚ ਟੋਕ ਦਿੱਤਾ ਸੀ ਕਿ ਉਹਦੇ ਘਰ ਦੇ ਕੀ ਗੱਲ ਕਹਿਣ ਲੱਗੇ? ਹਾਕਮ ਸਿੰਘ ਦੇ ਘਰਦਿਆਂ ਦੀ ਗੱਲ ਕਰਨ ਲੱਗੇ? ਹਾਕਮ ਸਿੰਘ ਦੇ
ਪੁੱਤਰ ਨੇ ਮੈਨੂੰ ਗਿਫਟ ਦੱਸਿਆ ਕਿ ਭੇਜੀ ਹੋਈ। ਨਹੀਂ ਉਹ ਤੁਸੀਂ ਸੁਣਾਤੀ, ਮੈਂ ਹੋਰ ਸ਼ਾਇਦ ਕੋਈ ਗੱਲ ਕਰਨ ਲੱਗੇ ਸੀ। ਅੱਛਾ, ਤੇ ਇੱਥੇ ਜਿਹੜੇ ਬਾਹਰ ਖੂਹ ਖਾ ਜਿਹੜੇ ਮਸ਼ਹੂਰ ਕਿਹੜੇ ਸੀ ਜੀ? ਬਾਹਰ ਮਸ਼ਹੂਰ ਖੂਹ ਹਨ, ਕਮੂ ਲੰਬਰ ਦਾ ਖੂਹ ਬੜਾ ਮਸ਼ਹੂਰ ਸੀ, ਹਾਂਜੀ ਹਾਂਜੀ। ਕਸੀਤਾ ਸਿੰਘ ਦਾ ਖੂਹ ਬੜਾ ਮਸ਼ਹੂਰ ਸੀ, ਬਾਗ ਲਾਏ ਹਨ ਉਹਨਾਂ ਨੇ ਉੱਥੇ, ਅੱਛਾ ਅੱਛਾ। ਅੰਬਾਂ ਦੇ ਬੇਰੀਆਂ ਦੇ ਬਹੁਤ ਰੌਣਕਾਂ ਵੱਜੀਆਂ। ਹਾਂ ਹਾਂ। ਤੇ ਗੁਰਾਂ ਦੇ ਤੇ ਲੰਬਰ ਦਾ ਖੂਹ ਬਹੁਤ ਮਸ਼ਹੂਰ ਸੀ। ਪ੍ਰਤਾਪ ਸਿੰਘ ਲੰਬਰਦਾਰ ਸੀ, ਉਹਨੇ ਵੀ ਬਾਗ ਲਾਏ ਆ, ਬੰਬਈ ਅੰਬ ਲਾਏ ਹਨ ਉਹਨੇ ਆਪਣੇ ਖੂਹ ਤੇ ਬਾਗ ਲਾਏ ਆ। ਉਹ ਜਿਹੜੇ ਪਿਛਲੇ ਹਨ ਨਾ ਸਿੱਖ ਜੱਟ, ਹਾਂਜੀ ਹਾਂਜੀ। ਉਹ ਆਪਣੀਆਂ ਖੂਹਾਂ ਤੇ ਡੇਰੇ ਬਣਾਏ ਹਨ, ਉਹਨਾਂ ਦੇ ਬਾਗ ਸ਼ਾਗ ਲਾਏ ਆ, ਰੌਣਕਾਂ ਰੱਖੀਆਂ। ਅੱਛਾ ਅੱਛਾ। ਇਹ ਤੇ ਜਦੋਂ ਬਾਅਦ ਚ ਆ ਗਏ ਉੱਥੋਂ ਗੁਰਦਾਸਪੁਰ ਤੋਂ ਕੋ ਹੁਸ਼ਿਆਰਪੁਰ ਕੋ ਬਾਉਪੁਰ ਚ ਇਹਨਾਂ ਨੇ ਵੇਚ ਛੱਡੇ ਬਾਗ, ਖਾਈ ਛੱਡੇ ਵੇਚ ਵੜ ਵੜ ਦਿੱਤੇ ਜਾਂ ਜੀ ਵੱਢ ਨਹੀਂ। ਖਤਮ ਕਰ। ਆ ਜਿਹੜਾ ਕਮੂ ਲੰਬੜ ਸੀ ਇਹਨੇ ਬਦਾਮਾਂ ਦੇ ਬੂਟੇ ਲਾਏ ਸੀ ਆਪਣੇ ਖੂਹ ਤੇ, ਅੱਛਾ ਅੱਛਾ। ਅਸਾਂ ਖੁਦ ਖਾਦੇ ਨੇ ਆਪ ਬਦਾਮ ਉੱਥੇ ਤੋੜ ਤੋੜ। ਸਹੀ ਸਹੀ। ਤੇ ਇੰਝ ਚੰਗੇ ਸੀ ਉਹ ਲੋਕ, ਬਹੁਤ ਸਹੀ ਆਦਮੀ ਸੀ ਸਿੱਖ। ਤੇ ਬਾਬਾ ਜੀ ਕੋਈ ਐਸੀ ਜਗ੍ਹਾ ਹੈ ਸੀ ਜਿਹਨੂੰ ਟੱਪ ਕਹਿ ਲਓ, ਜਾਂ ਕੋਈ ਐਸਾ ਚਬੂਤਰਾ ਜਿੱਥੇ ਸਾਰੇ ਰਲ ਕੇ ਬਾਬੇ ਵਡੇਰੇ ਪੈਂਦੇ ਹੋਣ, ਤੁਸੀਂ ਵੇਖੇ ਹੋਣ ਉਦੋਂ? ਦਾਇਰਿਆਂ 'ਚ ਬੈਠੇ ਤੇ ਸਾਡੇ ਇੱਥੇ ਖਜੂਰ ਵਾਲਾ ਦਾਇਰਾ ਸੀ ਆ ਬਾਬਿਆਂ ਦੇ ਦਰਬਾਰੋਂ ਚੜ੍ਹਦੀ ਸਾਹਿਬ, ਅੱਛਾ ਅੱਛਾ। ਉੱਥੇ ਬੋਰ ਦਾ ਬੂਟਾ ਸੀ, ਬਹੁਤ ਬਹੁਤ ਜੰਗਲੀ ਛਾਂ ਸੀ ਉਹਦੀ। ਹਾਂ ਹਾਂ। ਉਹਦੇ ਥੱਲੇ ਬਜ਼ੁਰਗ ਬੈਠੇ ਹੁੰਦੇ ਉਹ ਕਾਕਾ ਪਾ ਕੇ ਬਿਠਾਉਂਦਾ। ਭੁੱਕੇ ਪਾ ਕੇ ਸਿੱਖਾਂ ਨੇ ਵੀ ਬਹਿਣਾ, ਮੁਸਲਮਾਨਾਂ ਨੇ ਵੀ ਬਹਿਣਾ ਉੱਥੇ ਪਿਆ, ਅੱਛਾ। ਗੱਲਾਂ ਬਾਤਾਂ ਕਰਦੇ ਰਹਿਣਾ। ਹੂੰ। ਸ਼ਾਮ ਦੀ ਬੜੀ ਜ਼ਿਆਦਾ ਮੰਜੀਆਂ ਡਾਈਆਂ ਹੋਣੀਆਂ। ਹਾਂਜੀ। ਇੱਥੇ ਆ ਸਾਡੀ ਗਲੀ ਦੇ ਸਾਹਮਣਾ ਕਬਰਸਤਾਨ ਦੇ ਕੋਲ ਬੋੜਾਂ ਦੇ ਬੂਟੇ ਹਨ, ਅੱਛਾ। ਇੱਥੇ ਵੀ ਬੰਦੇ ਬੈਠਦੇ ਹੁੰਦੇ ਸੀ ਬਾਬਾ। ਸਹੀ ਸਹੀ। ਚੜ੍ਹਦੀ ਸਾਈਡ ਤੇ ਆ ਮੀਆਂ ਸਫੂ ਦਾ ਅੰਬਾਂ ਦਾ ਬਾਗ ਸੀ, ਹੂੰ ਉੱਥੇ ਬੰਦੇ ਕਾਫੀ ਇਕੱਠੇ ਹੋ ਕੇ ਤੇ ਹੂੰ। ਗਰਮੀਆਂ ਚ। ਹੁਣ ਤੇ ਆਵੇ ਕਾਰੋਬਾਰ ਹੀ ਨਹੀਂ, ਲੋਕਾਂ ਨੂੰ ਬਿਲਕੁਲ ਆਉਂਦੇ ਨੇ ਵੀ ਮੈਂ ਬੜਾ ਰੁਝਿਆ, ਮੈਂ ਬੜਾ ਰੁਝਿਆ। ਉਹ ਤਾਂ ਬੰਦੇ ਜਿਹੜੇ ਵਡੇਰੇ ਹਨ ਉਹ ਬੈਠਦੇ ਹਨ ਇਕੱਠੇ ਹੋ ਕੇ, ਖੂਹਾਂ ਤੇ ਬਹਿ ਜਾਣਾ ਉੱਥੇ। ਵੱਡੇ ਬੰਦੇ ਉਹਨਾਂ ਕੋਲ ਛੋਟੇ ਵੀ ਬੰਦੇ ਹੋਣਗੇ। ਛੋਟੇ ਵੀ ਕੋਲ ਬੈਠਦੇ। ਹੁਣ ਸਾਡੇ ਵਾਂਗ ਤੁਹਾਡੇ ਕੋਲ ਬੰਦੀ ਕੋਈ ਨਹੀਂ, ਨਾ ਵੱਡਿਆਂ ਕੋ ਬਹਿਣਾ ਨਾ ਕੋਈ ਅਕਲ ਮਾਤਾ। ਉਦੋਂ ਛੋਟੇ ਵੀ ਬੈਠਦੇ ਸੀ ਵੱਡਿਆਂ ਦੇ ਕੋਲ, ਉਹਨਾਂ ਦੀਆਂ ਗੱਲਾਂ ਸੁਣਦੇ ਹਨ, ਉਹਨਾਂ ਨੂੰ ਅੱਗ ਧਰ ਕੇ ਦੇਣੀ, ਹਾਂਜੀ ਹੁੱਕਾ ਪਾਣਾ, ਇਹ ਤਾਂ ਮੈਂ ਵੀ ਵੇਂਦਾ ਰਹਿਣਾ ਆਪ। ਕਿਸੇ ਨੂੰ ਮੰਜੀ ਢਾਹ ਕੇ ਮੈਨੂੰ ਪਤਾ ਦੇਣੀ, ਕਿਸੇ ਨੂੰ ਪਾਣੀ ਪਾ ਕੇ ਉੱਕੇ ਜਿੱਤੇ ਨੇ, ਇਹ ਕਾਰੋਬਾਰ ਉਦੋਂ ਹੁੰਦੇ ਹਨ। ਹੁਣ ਤੇ ਹੋਰ ਦਾ ਹੋਰ ਦੌਰ ਬਦਲ ਗਿਆ। ਹਾਂਜੀ। ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਕੋਈ ਚੱਕੀ ਜਾਂ ਕੋਈ ਖਰਾਸ ਆਟਾ ਕਿੱਥੋਂ ਪੀਣੇ ਪੈਂਦੇ ਸਨ? ਖਰਾਸ ਇੱਥੇ ਹੁੰਦੇ ਸੀ ਅੱਜ ਪਿੰਡ ਦੇ ਵਿੱਚ 3 4 ਅੱਛਾ 5। ਅੱਛਾ ਅੱਛਾ। ਇੱਥੇ ਚੜ੍ਹਦੀ ਸਾਈਡ ਤੇ ਖਰਾਸ ਹੁੰਦਾ ਸੀ ਲਾਲ ਤਰਖਾਨ ਦਾ ਹੂੰ। ਤੇ ਹਾਸ਼ਮ ਤਰਖਾਨ ਦਾ। ਅੱਛਾ ਅੱਛਾ। ਆ ਬੋੜਾਂ ਦੇ ਨਾਲ ਹੀ ਦੱਖਣ ਵਾਲੀ ਸਾਈਡ ਤੇ ਰੋਡ ਦੇ ਉੱਤੇ ਹੀ ਪਏ ਦੇ ਉੱਤੇ ਹੀ ਆ ਹੂੰ। ਕਬਰਾਂ ਤੋਂ ਲੈ ਕੇ। ਅੱਛਾ। ਤੇ ਪਹਾੜ ਵਾਲੀ ਸਾਈਡ ਤੇ ਫਿਰ ਖਰਾਸ ਹੁੰਦੇ ਸੀ, ਹੂੰ ਮਮਦਿਨ ਦਾ ਖਰਾਸ ਸੀ, ਸੈਨ ਦਾ ਖਰਾਸ ਸੀ। ਹੂੰ। ਵਿੱਚ ਕਰਕੇ ਪਿੰਡ ਦੇ ਚਿਰਾਗ ਹੁੰਦਾ ਸੀ ਇੱਕ ਤਰਖਾਨ, ਉਹਦਾ ਖਰਾਸ ਸੀ, ਉਹਦੇ ਪੁੱਤਰ ਦੇ ਨਾਂ ਅਬਦੁੱਲਾ ਸੀ। ਤੇ ਚੱਕੀ ਵੀ ਹੈ ਸੀ, ਹੂੰ। ਖੱਤਰੀਆਂ ਨੇ ਵੀ ਇੱਕ ਚੱਕੀ ਪਿੰਡੋਂ ਲੈਂਦੇ ਪਾਸੇ ਲਾਈ ਸੀ। ਅੱਛਾ ਚੱਕੀ ਵੀ ਸੀ ਉਹ? ਹਾਂਜੀ, ਮਸ਼ੀਨ ਲਾਈ ਹੈ, ਕਾਲੇ ਇੰਜਣ, ਕਾਲਾ ਇੰਜਣ ਵੱਡਾ ਜਿਹੜਾ ਕਾਲਾ ਇੰਜਣ ਵੱਡਾ ਹੁੰਦਾ ਹੈ। ਉਹ ਹੁੰਦਾ ਸੀ। ਇੱਥੇ ਕਿ ਤੁਸੀਂ ਆਦੀ ਬੈਠ ਕੋ ਲੈਂਦੇ ਅਲਵੀ ਕਿਲੇ ਦੇ ਨਾਲ ਚੱਕੀ ਲੱਗੀ ਸੀ ਮਸ਼ੀਨ, ਅੱਛਾ ਅੱਛਾ। ਦਾਣੇ ਪੀਂਦੇ ਹੁੰਦੇ। ਇਹ ਸਾਰੇ ਮੁਸਲਮਾਨਾਂ ਦੀਆਂ ਚੱਕੀਆਂ? ਨਹੀਂ, ਉਹ ਦੋ ਹਿੰਦੂਆਂ ਦੀਆਂ ਹੈ। ਅੱਛਾ ਅੱਛਾ। ਇਹ ਚੱਕੀਆਂ ਉਹ ਦੋ ਹਿੰਦੂਆਂ ਦੀਆਂ, ਖਰਾਸ ਮੁਸਲਮਾਨਾਂ ਦੀਆਂ? ਖਰਾਸ ਮੁਸਲਮਾਨਾਂ। ਅੱਛਾ ਅੱਛਾ। ਬਾਬਾ ਜੀ ਜਿਹੜੇ ਮੁਸਲਮਾਨ ਬੈਠੇ ਸਨ ਉਹ ਕਿਹੜੀ ਕਿਹੜੀ ਬਰਾਦਰੀ ਦੇ ਹਨ? ਚੰਦ ਘਰ ਜਿਹੜੇ ਹੋਣਗੇ ਜਿਹੜੇ ਇਹਦੇ ਤੋਂ ਤੁਸੀਂ ਮਹਿਰ ਹੋ ਗਏ, ਹੋਰ ਕਿਹੜੇ? ਮਹਿਰ ਸੀ ਇੱਥੇ, ਹਾਂਜੀ। ਉਸ ਤੋਂ ਬਾਅਦ ਕਮੀ ਹੀ, ਲੁਹਾਰ ਸੀ, ਤਰਖਾਨ ਅੱਛਾ ਸੀ, ਅੱਛਾ। ਮੋਚੀ ਸੀ, ਅੱਛਾ ਅੱਛਾ। ਬਰਵਾਲੇ ਸੀ। ਹੂੰ। ਇਸ ਤਰ੍ਹਾਂ ਹੋ ਗਈ ਬਰਾਦਰੀ ਆ ਬੁੱਢਣ ਮਾਰ ਤੇ ਬਾਬਾ ਜੀ ਉਹਦਾ ਸ਼ੌਕ ਹੁੰਦੇ ਹਾਂ ਵੱਡੀਆਂ ਕਬੱਡੀਆਂ ਦੇ ਜਾਂ ਕੋਈ ਹਾਂ ਕਿੰਨੇ ਦੇ ਹੁੰਦੇ? ਕਬੱਡੀ ਖੇਡਦੇ ਹੁੰਦੇ ਸੀ ਉਦੋਂ ਮੁੰਡੇ, ਜਾਂ ਛਾਲਾਂ ਮਾਰਦੇ ਹੁੰਦੇ ਸੀ। ਫੁੱਲ ਤੋਂ? ਪੜੋਲ ਬੰਨ ਲੈਣਾ ਅਖਰ ਢਾਲੇ ਢਾਲੇ, ਅੱਛਾ। ਉੱਤੋਂ ਦੀ ਛਾਲ ਮਾਰਦੇ ਹੁੰਦੇ, ਪਿੱਛੋਂ ਦੌੜਦੇ ਹੋਣਾ, ਹਾਂ ਹਾਂ। ਉਹਦੇ ਉੱਤੋਂ ਪੈਰ ਚੁੱਕ ਕੇ ਤੇ ਛਾਲ ਅੱਛਾ ਅੱਛਾ ਅੱਛਾ। ਪਰ ਵੇਖਣੇ ਕਿਹਨੇ ਕਿਹੜਾ ਤੋੜ ਟਿਕਾ ਜਾ ਰਿਹਾ। ਹਾਂਜੀ। ਅੱਛਾ ਅੱਛਾ। ਆਪਣੇ ਪਿੰਡ ਦੇ ਕੋਈ ਮਸ਼ਹੂਰ ਕੋਈ ਕਬੱਡੀ ਖੇਡਣ ਵਾਲੇ ਸਿੱਖਾਂ ਦੇ ਜਾਂ ਮੁਸਲਮਾਨਾਂ ਦੇ? ਆਪਣੇ ਪਿੰਡ ਦੇ ਤੁਹਾਡੇ? ਸਿੱਖ ਨਹੀਂ ਉਹ ਸਾਂ ਕਬੱਡੀ ਖੇਡਦੇ ਹੁੰਦੇ, ਹਾਂ ਹਾਂ। ਉਹ ਕੋਲ ਨਿਕਲ ਗਿਆ ਸੀ, ਉਹਨੇ ਤਰੀਖੇ ਨਹੀਂ। ਤੇ ਮੁਸਲਮਾਨ ਜਿਹੜੇ ਹਨ ਹਾਂ ਹਾਂ। ਇਹ ਤਰੀਖੇ ਕੁਝ ਜ਼ਿਆਦਾ ਹੀ ਆ, ਛਾਲਾ ਛੋਲਾ ਮਾਰਦੇ, ਹਾਂ ਹਾਂ। ਇਹਨਾਂ ਨੇ ਵੱਧ ਜਾਣਾ। ਤੇ ਸ਼ੁਕਰ ਨੂੰ ਜਦੋਂ ਜ਼ਿਆਦਾ ਹੁੰਦੇ ਕਬੱਡੀ ਖੇਡਣੀ, ਹਾਂਜੀ। ਘੋਲ ਜਾਣੇ, ਬਾਹਾਂ ਫੜਨੀਆਂ ਇੱਕ ਦੂਜੇ ਦੀ, ਆਖਣਾ ਬੀੜੀ ਫੜੀ। ਹਾਂ ਹਾਂ। ਉਹ ਖੇਡਾਂ ਨਹੀਂ ਸੋ ਖੇਡਦੇ ਹੁੰਦੇ ਤੁਸੀਂ? ਰੱਸਾ ਖੇਡ ਅਸੀਂ ਵੀ ਖੇਡਦੇ ਹੁੰਦੇ ਕਿ ਕੀ ਖੇਡਾਂ ਹੁੰਦੀਆਂ ਬਾਬਾ ਜੀ? ਕੋਈ
ਉਦੋਂ ਕੌਡੀ ਖੇਡਦੇ ਹੁੰਦੇ ਜਾਂ ਛਾਲਾ ਮਾਰਦੇ ਹੁੰਦੇ। ਅੱਛਾ ਅੱਛਾ, ਇਹ ਜਿਹੜੇ ਦੱਸਣ। ਅਸੀਂ ਤੇ ਦੋ ਕੰਮ ਕਰ ਸਕਦੇ ਹਾਂ, ਘਰੋਂ ਤੋਂ ਹੀ ਕਮਜ਼ੋਰੇ ਸਾਂ। ਅੱਛਾ ਅੱਛਾ, ਆ ਹੋਰ ਨਹੀਂ ਮੁੰਡੇ ਮੇਰਾ ਕਹਿੰਦਾ ਮਕਸਦ ਜਿਵੇਂ ਹੁਣ ਸਾਡੀਆਂ ਖੇਡਾਂ ਨੇ ਇਹ ਖੇਡ ਕ੍ਰਿਕਟ ਹੋ ਗਿਆ, ਗੁੱਲੀ ਡੰਡਾ, ਨਹੀਂ, ਐਵੇਂ ਨਹੀਂ ਐਸਾ। ਕ੍ਰਿਕਟ ਇਹ ਨਹੀਂ ਸਾਨੂੰ। ਇਹੋ ਜਿਹੀਆਂ ਖੇਡਾਂ ਨਹੀਂ। ਅੱਛਾ ਉਦੋਂ ਦੇਸੀ ਉੱਥੇ ਖੇਡਾ ਪਿਛਾ ਕੀ ਹੈ, ਕਿੱਥੇ ਜਾਣਾ ਪਿਆ। ਉਹਦਾ ਕ੍ਰਿਕਟ ਛਿੜਕਟ ਵਾਲੀ ਖੇਡ ਨਹੀਂ, ਉਹਦਾ ਦੇਸੀ ਖੇਡਾਂ ਸੀ। ਹਾਂਜੀ ਕੌਡੀ ਖੇਡਣੀ, ਛਾਲਾ ਮਾਰਨੀਆਂ, ਕਿ ਸੁਹਾਗਾ ਚੁੱਕਣਾ, ਕਿ ਬੋਲਗੜ ਚੁੱਕਣਾ, ਹਾਂਜੀ, ਉਹ ਮੂੰਗਲੀ ਜੇ ਕਹਿੰਦੇ ਚੁੱਕਦੇ ਆਪਾਂ ਮੂੰਗਲੀ ਫੇਰਦੇ ਹੁੰਦੇ ਸੀ। ਫੇਰਦੇ ਹਾਂ। ਸਾਡਾ ਭਰਾ ਸੀ ਇੱਕ ਨਵਾਬ, ਉਹ ਮੂੰਗਲੀ ਫੇਰਦਾ ਹੁੰਦਾ ਸਾਡਾ ਸਕਾ ਭਰਾ ਸੀ। ਅੱਛਾ ਅੱਛਾ, ਫੁੱਫੀ ਦਾ ਪੁੱਤ ਦਾ ਭਰਾ, ਉਹ ਮੂੰਗਲੀ ਫੇਰਦਾ ਹੁੰਦਾ ਸੀ। ਭਾਰੀ ਹੋਈ ਜ਼ਾਰੀ ਬਾਤ ਹੈ, ਮੂੰਗਲੀ ਘੁਮਾਉਂਦੇ ਹੋਣੇ ਨੇ। ਹਾਂਜੀ, ਸੁਹਾਗੇ ਚੁੱਕਣੇ ਆ। ਤੇ ਸੁਹਾਗਾ ਚੁੱਕਣਾ, ਬੁਗਦਰ ਚੁੱਕਣਾ, ਇਹੋ ਜਿਹਾ ਕਾਰੋਬਾਰ ਉਹ ਕਰਦੇ ਆ। ਸਹੀ। ਆ ਕ੍ਰਿਕਟ ਵਾਲੇ ਜਾਂ ਗੇਂਦ ਬੱਲੇ ਵਾਲੇ ਸਾਰੇ। ਬਾਬਾ ਜੀ, ਇਹ ਜਿਹੜੇ ਸਿੱਖ, ਹਿੰਦੂ, ਮੁਸਲਮਾਨ, ਇਸਾਈ ਇੱਥੇ ਰਹਿੰਦੇ ਸਨ, ਹਾਂ। ਕੋਈ ਵਰਤਾਨ ਹੈ ਸੀ ਆਪਸ ਸ਼ਾਦੀ ਵਿਆਹਾਂ ਦੀ, ਜਾਂ ਜੇ ਕੋਈ? ਆਪਸ ਚ ਬਿਲਕੁਲ ਸਕਿਆ, ਇੱਕ ਦੂਸਰੇ ਦੀ ਹੈਲਪ ਕਰਦੇ ਸੀ, ਵਰਤਦੇ ਹਨ ਇੱਕ ਦੂਸਰੇ। ਅੱਛਾ ਜੀ, ਕਿਸੇ ਧੀ ਭੈਣ ਦਾ ਸ਼ਾਦੀ ਹੁੰਦੀ ਸੀ, ਭਾਵੇਂ ਉਹ ਸਿੱਖਾਂ ਦੀ, ਭਾਵੇਂ ਮੁਸਲਮਾਨਾਂ ਦੀ, ਭਾਵੇਂ ਇਸਾਈਆਂ ਦੀ। ਕਿਸੇ ਦੀ ਉੱਥੇ ਇੱਕ ਦੂਸਰੇ ਦੀ ਅਮਦਾਦ ਬਹੁਤ ਜ਼ਿਆਦਾ ਕਰਦੇ ਸੀ। ਹਾਂ ਹਾਂ ਸਾਈਆਂ ਦੀ ਵੀ ਹੈ ਤੇ ਤਦ ਵੀ ਸਿੱਖ ਵੀ ਕਰਦੇ ਸੀ, ਮੁਸਲਮਾਨ ਵੀ ਕਰਦੇ। ਹਾਂ ਹਾਂ, ਜੇ ਸਿੱਖਾਂ ਦੀ ਹੈ ਤੇ ਤਦ ਵੀ ਇੱਕ ਦੂਸਰੇ ਦੀ ਨਾ ਹੈਲਪ ਕਰਦੇ। ਯਾਨੀ ਧੀ ਭੈਣ ਸਮਝਦੇ ਆ ਕਿ ਸਾਡੀ ਹੋਈ ਹੈ। ਸਾਡੀ ਇਹ ਧੀ ਪਿੰਡ ਦੀ ਧੀ ਕੋਈ ਹੁਣ। ਆਪਣੀ ਧੀ ਸਮਝ ਕੇ ਨਾ। ਹਾਂ ਹਾਂ, ਇੱਥੇ ਸਾਡੇ ਇੱਕ ਟੂਰ ਨੰਬਰ ਹੁੰਦਾ ਸੀ ਅੱਛਾ ਪਿੰਡ ਦਾ ਸਿੱਖ, ਅੱਛਾ 106 ਕਮਾਂ ਦਾ ਮਾਲਕ ਸੀ। ਅੱਛਾ ਅੱਛਾ, ਤੇ ਸਾਈਆਂ ਦੀ ਬੱਚੀ ਸੀ ਕਿਤੇ ਵਿਆਹੀ, ਨਨਾਰ ਪਿੰਡ, ਨਨਾਰ ਉੱਥੇ ਨੂੰ ਨਾਰ ਹੈਗਾ ਜੀ, ਨੂੰ ਨਾਰ। ਨੂੰ ਨਾਰੋਂ ਹਾਂਜੀ ਹਾਂਜੀ, ਆਉਂਦੀ ਪਈ ਉਹ ਆਪਣੇ ਪੇਕਿਆਂ ਨੂੰ ਤੁਰਦੀ ਤੇ ਨਾਲ ਉਹਦਾ ਮਾਲਕ। ਅੱਛਾ ਉਹ ਚੂਰ ਸਿੰਘ ਨੇ ਇਹ ਕੀਤਾ, ਉਹਨਾਂ ਨੂੰ ਘੋੜੀ ਲਗਾ, ਆਖਰ ਆ ਪੁੱਤਰਾ ਘੋੜੀ ਲਾ ਜਾਓ ਉੱਤੇ ਬਹਿ ਕੇ ਤੇ ਤੁਸੀਂ ਚਲੇ ਜਾਓ ਪਿੰਡ ਨੂੰ, ਤੇ ਮੈਂ ਇੱਥੇ ਕੰਮ ਹੈ ਜੀ। ਅੱਛਾ ਅੱਛਾ, ਉਹ ਘੋੜੀ ਤੇ ਬਹਿ ਕੇ ਆ ਗਏ। ਉਹ ਬੱਚੀ ਸਾਡੇ ਪਿੰਡ ਦੀ ਤੇ ਚੁਆਈ ਵੀ ਜਿਹੜਾ ਸੀ, ਇੱਥੇ ਆਣ ਕੇ ਆਪਣੇ ਘਰ ਲੈ ਗਿਆ। ਠੱਠੀਆਂ ਸਾਈਆਂ ਦੀਆਂ, ਬਾਬਿਆਂ ਦੇ ਦਰਬਾਰਾਂ ਲਈ ਜਿਆਦਾ ਇੱਥੇ ਪਿੱਛੇ ਕਰਕੇ ਨਹੀਂ ਜਾਂ ਸਾਈਆਂ ਦੀ ਠੱਠੀ। ਅੱਛਾ, ਬਾਅਦ ਚੋਂ ਕੁੜੀ ਦਾ ਬਾਪ ਗਿਆ ਘੋੜੀ ਦੇਣ, ਤਾਂ ਘੋੜੀ ਚੌਰੀ ਦੀ ਦੇਣ। ਆਪ ਜੀ ਨੇ ਦੇ ਕੇ ਖਲਾਇਆ ਜਵਾਈ ਸਾਡੇ। ਹਾਂ, ਚੌਰੀ ਚੂੜ ਆਖਣ ਲੱਗਾ, ਪਰ ਘੋੜੀ ਮੈਂ ਨਹੀਂ ਲੈਣੀ, ਇਹ ਮੈਂ ਧੀ ਨੂੰ ਦੇਤੀ। ਇਹ ਦੇਹੀਗੀ ਨਤੀ। ਫੇਰ ਵੀ ਕਦੇ ਆਏ ਕਰੇ ਦਿੱਤੀ ਤੇ ਘੋੜੀ ਵਾਹ ਤੇ ਜੀ ਵਾਹ। ਜਵਾਈ ਜਤੀ ਆ ਜਾਣ ਕਰੀ। ਹਾਂ ਹਾਂ, ਇੰਨੀ ਕੁ ਕਰਦੇ ਹਨ ਆਪਣੀ ਹਲ। ਹਾਂ ਬਗਾਨੀ ਬੱਚੀ ਨੂੰ ਵੀ ਆਪਣੀ ਬੱਚੀ ਸਮਝਦੇ ਹਨ। ਇਹ ਗੱਲ ਬਹੁਤ ਸਹੀ ਹੈ। ਤੇ ਜਦੋਂ ਚਲੇ ਗਏ ਨੇ ਬਾਬਾ ਜੀ, ਫਿਰ ਕੋਈ ਮਿਲਣ ਆਏ ਬਾਅਦ ਚ ਕੋਂਦਾ ਰਿਹਾ ਪਿੰਡ ਆਇਆ? ਕਦੇ ਕਦਾਈ ਆਵੇਂ, ਕਦੇ ਕਦਾਈ ਆਉਂਦੇ ਰਹੇ ਨੇ। ਹਾਂ, ਕਿਹੜੇ ਚ ਆਇਆ ਕੌਣ? ਪਰਮਟ ਕਟਾ ਕੇ ਖੱਤਰੀ ਜ਼ਿਆਦਾ ਆਏ ਨੇ, ਉਹਨਾਂ ਨੇ ਕੋਈ ਪੈਸੇ ਪੂਸੇ ਦੱਬੇ ਲੈ ਕੇ ਗਏ, ਅੱਛਾ ਅੱਛਾ, ਆਪਣਾ ਮਾਲ ਦੱਬੇ ਲੈਣ ਆਏ। ਆਪਣਾ ਮਾਲ ਮਿਲ ਗਿਆ? ਹਾਂ ਲੈ ਗਏ। ਜ਼ਾਰੀ ਬਾਤ ਜੋ ਉਹਨਾਂ ਨੂੰ ਪਤਾ ਹੋਣਾ ਕਿੱਥੇ ਹਨ ਉਹਨਾਂ ਨੂੰ ਪਤਾ ਹੀ ਪੁੱਟ ਕੇ ਲੈ ਉੱਠ ਗਏ। ਕੇ ਲੈ ਗਏ। ਤੇ ਬਾਕੀ ਜ਼ਿਮੀਂਦਾਰ ਘੱਟ ਐਵੇਂ ਆਏ ਨੇ, ਕਦੇ ਕਦਾਈ ਗਏ ਆ ਜਾਣਾ ਤੇ ਆ ਜਾਣਾ ਨੇ। ਸਰਦਾਰਾਂ ਚ ਨਹੀਂ ਕੋਇਆ, ਨਹੀਂ, ਸਰਦਾਰਾਂ ਚ ਲੰਬਰਦਾਰਾਂ ਚ ਆਣਾ ਕੋਈ ਨਹੀਂ ਮੋੜਿਆ। ਆਵੇਂ ਇੱਕ ਦੋ ਆਇਆ ਬਾਸੇ ਤਲੇ, ਆਵੇਂ ਕਦੇ ਕਦਾਈ ਅੱਛਾ ਅੱਛਾ, ਖੱਤਰੀ ਆਏ ਹਨ। ਉਦੋਂ ਬਾਬਾ ਜੀ ਆਏ, ਉਹਨਾਂ ਨੇ ਆਪਣਾ ਮਾਲ ਖੜਿਆ ਹੀ ਪੁੱਟ ਕੇ। ਸਹੀ ਸਹੀ। ਬਾਬਾ ਜੀ ਇੱਥੇ ਜਿਹੜੇ ਜਦੋਂ ਉਹ ਚਲੇ ਗਏ, ਜ਼ਾਰੀ ਬਾਤ ਉਧਰੋਂ ਮਹਾਜਰ ਆਏ ਉਹਨੇ ਮੁਸਲਮਾਨ, ਉਹ ਭਲਾ ਕਿੱਥੋਂ ਆਣ ਕੇ ਬੈਠੇ ਨੇ, ਕੋਈ ਪਤਾ ਇੱਥੇ? ਮਾਜਰ ਬੜਿਆਂ ਥਾਵਾਂ ਦੇ ਆਏ ਨੇ, ਕੋਈ ਤੇ ਇੱਕ ਬਿਉ ਆਏ ਨੇ, ਜਿਹੜੇ ਗੜਗਾਵਾਂ ਨੂੰ ਆਏ ਨੇ। ਗਰਗਾਵਾਂ ਤੋਂ? ਗੜਗਾਵਾਂ ਹਾਂਜੀ ਜਿਹੜਾ ਜ਼ਿਲ੍ਹਾ ਘਰ, ਗਰਗਾਵਾਂ। ਹਾਂਜੀ, ਕੁਛ ਵੈਸ ਜੱਟ ਆਏ ਨੇ, ਉਹ ਕੋਈ ਜ਼ਿਲ੍ਹਾ ਬਾਊਪੁਰਾਂ ਦੇ ਨੇ, ਉੱਥੋਂ ਆਏ ਨੇ। ਅੱਛਾ, ਕੋਈ ਹੋਰ ਨੇ, ਉਹ ਗੁਰਦਾਸਪੁਰੋਂ ਆਏ ਨੇ, ਕੋਈ ਅੰਮ੍ਰਿਤਸਰੋਂ ਆਏ ਨੇ, ਇਸ ਤਰ੍ਹਾਂ ਬੜੀਆਂ ਜਗ੍ਹਾ ਤੋਂ ਆਏ। ਹੁਸ਼ਿਆਰਪੁਰੋਂ ਵੀ ਆਏ ਨੇ ਕੋਈ? ਹੁਸ਼ਿਆਰਪੁਰੀ ਵੀ ਹੈ ਨੇ, ਅੱਛਾ ਅੱਛਾ ਕੋਈ ਰਿਆਸਤੀ ਵੀ ਹੈ ਨੇ, ਜੰਮੂ ਰਿਆਸਤ ਦੇ ਵੀ ਆਏ। ਅੱਛਾ ਅੱਛਾ, ਨਾਲੇ ਮੇਰੇ ਇਸ ਤਰ੍ਹਾਂ ਤੇ ਅਸੀਂ ਤੇ ਇੱਥੋਂ ਦੇ ਵਸਿੰਦੇ ਹਾਂ, ਜੱਦੀ ਪੁਸਤੀ। ਹਾਂਜੀ ਤੁਸੀਂ ਤਾਂ ਜ਼ਾਰੀ ਬਾਤ ਤਾਂ ਹੀ ਤਾਂ ਤੁਹਾਨੂੰ ਸਾਰਾ ਯਾਦ ਹੈ। ਅਸੀਂ ਇੱਥੋਂ ਦੇ ਵਸਿੰਦੇ। ਅੱਲਾਹ ਪਾਕ ਤੁਹਾਨੂੰ ਬੜਾ ਦੇਣ ਦਿੱਤਾ ਹੈ, 77 ਸਾਲਾਂ ਦੀ ਗੱਲਾਂ ਅਜੇ ਤੁਹਾਨੂੰ ਯਾਦ ਨੇ। ਮਾਲਕ ਇਹਦੋਂ ਵੀ ਜ਼ਿਆਦਾ ਹੋਣੀਆਂ ਜਿਹੜੀਆਂ ਤੁਹਾਨੂੰ ਅੱਧੀਆਂ ਦਿਲ ਕਰੇ ਹੁਣ ਰਹਿ ਗਈਆਂ ਹੁਣ ਯਾਦ, ਫਿਰ ਵੀ ਹੈ ਬੜੀ ਗੱਲ ਹੈ। ਫੇਰ ਵੀ ਅੱਲਾਹ ਭੁੱਲ ਪਾਕ- ਜਾਂਦੀਆਂ ਨੇ, ਯਾਦ ਨਹੀਂ ਤੇ ਨਾ ਬੁਰਾ ਨਾ ਮਨਾਇਆ ਜੇ, ਇੱਥੇ ਆਣ ਕੇ ਬਾਬੇ ਸਾਨੂੰ ਅਕਸਰ ਟੱਕਰਦੇ ਆ 77 72 ਜਾਈ, ਉਹਨੇ ਵਿਚਾਰਿਆਂ ਵਿੱਚ ਨਹੀਂ ਜ਼ੇਨ ਵਿੱਚ ਆਂਦਾ ਗੱਲਾਂ। ਤੁਹਾਨੂੰ ਅੱਲਾਹ ਪਾਕ ਦਾ ਬੜਾ ਕਰਮ ਦਿੱਤਾ। ਅੱਛਾ, ਇਹ ਅੱਲਾਹ ਤਾਲਾ ਦਾ ਬੜਾ ਕਰਮ ਹੈ। ਅੱਜ ਸਵੇਰ ਨਮਾਜ਼ ਪੜ੍ਹੀ ਦੀ ਹੈ ਨਾ, ਹਾਂਜੀ ਹਾਂਜੀ, ਬਗੈਰ ਐਨਕ ਤੋਂ ਮੈਂ ਕੁਰਾਨ ਪਾ ਕੇ ਅਸਰਾ ਰੱਖ ਕੇ ਤੇ ਅਜੇ ਪੜ੍ਹ ਲਈ। ਬੜੀ ਗੱਲ ਬਣਾਈ, ਬੜੀ ਸ਼ਾਇਰ ਹੈ।
ਦੰਦ ਵੀ ਤੁਹਾਡੇ ਹੈ ਨੇ ਅੱਲਾ ਦੰਦ ਕੋਈ ਵਿੱਚ ਪੁੱਟ ਕੱਤੇ ਨੇ ਦੰਦ ਕਮਜ਼ੋਰ ਪੈ ਗਏ ਨੇ ਜਿਹਨੇ ਤੁਹਾਡੇ ਪੜੇ ਨੇ ਤੇ ਸਾਡੇ ਪੜੇ ਚ ਫਿਰਦੇ ਨੇ ਉਮਰ ਗਈ ਲੱਖ ਸ਼ੁਕਰ ਹਾਂਜੀ ਬਜ਼ੁਰਗੋ ਵੇਲਾ ਉਹ ਸਹੀ ਹੁੰਦਾ ਸੀ ਕਿ ਹੋਣ ਵਾਲਾ ਕੀ ਇਹਨੂੰ ਤੁਸੀਂ ਮੇਰਾ ਉਦੋਂ ਵਾਲਾ ਸਹੀ ਸੀ। ਉਦੋਂ ਖਲਾਕ ਪਿਆਰ ਬਹੁਤ ਜ਼ਿਆਦਾ ਸੀ ਇੱਕ ਹਾਂਜੀ। ਦੂਸਰੇ ਨਾਲ। ਹੁਣ ਖੁਸ਼ਕ ਦੌਰ ਆ ਗਿਆ। ਹੁਣ ਅਖਲਾਕ ਜਿਹੜਾ ਨਾ ਉਹ ਕੋਈ ਨਹੀਂ ਰਹਿ ਗਿਆ। ਹਾਂਜੀ ਖੁਸ਼ਕੀ ਦਾ ਦੌਰ ਹੈ। ਉਦੋਂ ਅਖਲਾਕ ਪਿਆਰ ਜ਼ਿਆਦਾ ਸੀ। ਵੱਡਿਆਂ ਦਾ ਕੋਈ ਇਤਰਾਮ ਬੜਾ ਸੀ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਾਈ ਹੈ, ਭਾਵੇਂ ਕੋਈ ਮਹਿਰ ਹੈ, ਭਾਵੇਂ ਕੋਈ ਇਹ ਨਾ ਉਦੋਂ ਇੱਕ ਦੂਸਰੇ ਦੀ ਹਿਆ ਬੜੀ ਕਰਦੇ ਸੀ, ਕਦਰ ਕਰਦੇ ਸੀ ਵੱਡਿਆਂ ਦੀ। ਹੁਣ ਨਹੀਂ। ਹੁਣ ਤੇ ਆ ਜਿਹੜੇ ਅੱਗੋਂ ਬੱਚੇ ਨੇ ਕੁੰਦੇ ਹੀ ਹੋਰੀ ਤਰ੍ਹਾਂ ਨੇ ਆਪਸ ਚ ਵੀ ਕੂਣ ਨਾ ਬੜੇ ਦੋਸਤ ਦੋਸਤ ਵੀ ਤੇ ਵੀ ਭੈੜਾ ਕੁੰਦੇ ਹਾਂਜੀ ਉਹ ਹੀ ਮੈਂ ਭੈੜਾ ਕੁੰਦੇ ਹਾਂਜੀ ਹਾਂਜੀ ਉਹ ਗੱਲਾਂ ਨਹੀਂ ਰਹੀਆਂ ਹੁਣ ਬਾਬਾ। ਉਹ ਨਹੀਂ ਗੱਲਾਂ ਨਹੀਂ ਨਹੀਂ ਆਖਿਆ ਹੁਣ ਨਹੀਂ ਤੇ ਯਾਰ ਕਹਿੰਦੇ ਆ ਭਰਾ ਜਿਵੇਂ ਇੰਜ ਹੁੰਦਾ ਹੈ। ਭਰਾ ਬਾਬੇ ਨਾਲ ਜਿਹੜੇ ਨਾ ਉਸ ਟਾਈਮ ਭਰਾ ਨਾਲ ਬਹੁਤਾ ਕਰਦੇ ਸੀ। ਭਰਾ ਦੀ ਭੈਣ ਜੋ ਹੈ ਨਹੀਂ ਸਵਾਲ ਕੇ ਗਾਲਾਂ ਕੱਢਦੇ ਹੋਣੇ ਇੱਕ ਦੂਜੇ ਨੂੰ। ਹਾਂ ਹੁਣ ਸਾਡੇ ਕੋਲ ਤੇ ਇੱਕ ਫੈਸ਼ਨ ਜਿਹਾ ਬਣਾ ਲਿਆ ਗਾਲਾਂ ਦਾ ਗਾਲਾਂ ਫੈਸ਼ਨ ਬਣਾ ਉਦੋਂ ਗਾਲ ਨਹੀਂ ਕਰਦੇ ਹੁੰਦੇ ਬਿਲਕੁਲ ਉਦੋਂ ਅਦਬ ਨਾਲ ਬੁਲਾਉਂਦੇ ਸੀ ਹਾਂਜੀ ਪਏ ਬੈ ਵਡੇਰਾ ਹੈ ਸਿਆਣਾ ਹੈ ਬੁਰੜਾ ਹੈ ਇਹਦੀ ਹੀ ਯਾਰ ਬਾਬਾ ਜੀ ਜਿਹੜੀਆਂ ਹੁਣ ਫਸਾਂ ਲੱਗਦੀਆਂ ਇਹੋ ਹੀ ਉਦੋਂ ਹੁੰਦੀਆਂ ਕਿ ਹੋਰ ਕੁਝ ਸੀ ਉਦੋਂ ਜਿਹੜੀ ਅਸੀਂ ਹੁਣ ਮੈਨੇ ਪਏ ਆ ਵੀ ਆਹ ਕਣਕ ਹੋ ਗਈ ਮੂੰਜੀ ਹੋ ਗਈ ਕਿ ਹੋਰ ਵੀ ਇਹਦਾ ਫਸਲਾਂ ਉਦੋਂ ਮੁੰਜੀ ਨਹੀਂ ਆਦੇ ਹੁੰਦੀ ਬਿਲਕੁਲ ਹੀ ਅੱਛਾ ਅੱਛਾ ਐਵੇਂ ਖੂਹ ਤੇ ਕੋਈ ਲਾਂਦਾ ਹੁੰਦਾ ਥੋੜਾ ਜਿਹਾ ਵਾ ਖੱਤਾ ਤੇ ਹਿਲਾ ਲੈਣਾ ਖੂਹ ਨਾਲ ਇਹ ਤਾਂ ਮਕਈ ਹੁੰਦੀ ਬਾਜਰਾ ਹੁੰਦਾ ਸੀ ਕਪਾਹ ਹੁੰਦੀ ਸੀ ਅੱਛਾ ਕਪਾਹ ਵੀ ਹੁੰਦੀ ਰਹੀ ਹਾਂਜੀ ਤੇਲ ਹੁੰਦੇ ਸੀ ਮਾਂ ਹੁੰਦੇ ਸੀ ਮਸਰ ਚਨੇ ਅਲਸੀ ਗਿਉਂ ਤਾਰਾ ਮੀਰਾ ਇਹ ਫਸਲਾਂ ਹੁੰਦੀਆਂ ਸੀ ਤੇ ਹੁਣ ਕਮਾਦ ਬਹੁਤ ਜ਼ਿਆਦਾ ਹੁੰਦਾ ਹੈ ਸਾਡਾ ਤੇ ਆਪਣੇ ਖਾਣ ਦੇ ਜਿਹੜਾ ਵੱਧ ਹੁੰਦਾ ਸੀ ਮਾਲ ਉਹ ਕਿੱਥੇ ਵੇਚਣ ਜਾਂਦੇ ਮੰਡੀ ਸੀ ਬੁਲਾ ਕੇ ਉਹ ਇੱਥੋਂ ਵਪਾਰੀ ਲੈ ਜਾਂਦੇ ਸੀ ਸਿਆਲਕੋਟ ਦੇ ਹੁੰਦੇ ਸੀ ਜਾ ਕੇ ਘੁਮਿਆਰਾਂ ਨੇ ਵਪਾਰੀਆਂ ਨੇ ਨਾ ਡੰਗਰਾਂ ਦੇ ਉੱਤੇ ਲੱਦ ਕੇ ਖੜਦੇ ਸੀ ਘੋੜਿਆਂ ਖੋਤਿਆਂ ਤੇ ਸਰਗੀ ਵੇਲੇ ਇੱਥੋਂ ਲੱਦਦੇ ਸੀ ਜੋ ਉੱਥੇ ਵੇਚ ਕੇ ਸਿਆਲਕੋਟ ਤੇ ਸ਼ਾਮੀ ਖੋਤੇ ਤੇ ਮੈਂ ਵੀ ਵੇਖੇ ਨੇ ਘੁਮਿਆਰਾਂ ਦੇ ਸ਼ਾਮੀ ਵਾਪਸ ਛੱਟਾਂ ਉੱਤੇ ਸੁੱਟੀਆਂ ਹੋਣੀਆਂ 100 ਖੋਤਾ ਦੇ ਹਾਂਜੀ ਛੱਤਾਂ ਲੈ ਕੇ ਤੇ ਜਾਂਦੇ ਹਾਂ ਖੜਦੇ ਉਹਦੇ ਸਭ ਮੈਂ ਵੀ ਹੁਣ ਕੋਈ 20 ਸਾਲ ਸ਼ਾਇਦ ਪਿਛਾਂ ਵੇਖਿਆ ਹੋਇਆ ਲੱਦ ਕੇ ਖੜਦੇ ਦੇਖੋ ਐਵੇਂ ਦਾ ਕਲਚਰ ਸਾਡਾ ਉਹਦਾ ਹੈ ਘੋੜੇ ਉਹ ਜ਼ਮਾਨੇ ਤੁਹਾਡੇ ਬੜੇ ਸਾਨੂੰ ਤਾਂ ਬੜੇ ਮੈਨੂੰ ਤਾਂ ਬੜਾ ਸੋਹਣੇ ਲੱਗਦੇ ਨੇ ਐਵੇਂ ਦੇ ਹੋਣਗੇ ਅਸੀਂ ਤਾਂ ਸਵਾਰੀ ਕਰ ਸਕਦੇ ਹਾਂ ਉਦੋਂ ਜ਼ਮਾਨੇ ਚੰਗੇ ਸਨ ਹੁਣ ਨਾਲੇ ਚੰਗੇ ਹਾਂਜੀ ਉਹ ਵੇਲੇ ਉਂਝ ਚੇਤੇ ਆਏ ਨੇ ਕਦੀ ਦੇਣ ਚੰਦੇ ਨੇ ਕਿ ਆਉਂਦੇ ਨੇ ਚੇਤੇ ਸਿੱਖ ਬੇਲੀ ਬੋਲੀ ਵੀ ਸਾਰੇ ਜਿਹੜੇ ਉਹ ਪੁਰਾਣੇ ਉਦੋਂ ਪਿੰਡਾਂ ਦੇ ਇਸ ਤਰ੍ਹਾਂ ਦਾ ਦੌਰ ਸੀ ਕਿ ਜੇ ਆਪਸ ਵਿੱਚ ਯਾਰ ਬੇਲੀਆਂ ਨਾ ਮੈਂ ਤੂੰ ਹਾਂਜੀ ਹਾਂਜੀ ਜੇ ਤੁਹਾਡੇ ਘਰ ਚਲੇ ਗਏ ਤੇ ਤੁਹਾਡੀ ਅੰਮਾ ਨੇ ਵੀ ਆਣੀ ਕਿਆ ਤਰ੍ਹਾਂ ਰੋਟੀ ਅੱਛੀ ਦੇਣੀ ਦੁੱਧ ਪਿਆਏ ਤੇ ਜੇ ਮੱਖਣ ਦੇ ਦੀ ਦੁੱਧ ਘਰ ਘਰ ਹੁੰਦਾ ਸੀ ਨਾ ਉਦੋਂ ਦੱਸਦੇ ਸਾਡੇ ਘਰ ਗਏ ਆ ਤੇ ਉੱਥੇ ਵੀ ਉਹਨੇ ਫਰਕ ਨਹੀਂ ਸਮਝਣਾ ਪਏ ਕੋਈ ਉਹਨੇ ਪੁੱਤਰ ਸਮਝੀਆਂ ਨੇ ਵੀ ਪੁੱਤਰ ਦਾ ਬੇਲੀ ਦੇ ਨਾਲ ਹੈ ਇਹ ਵੀ ਪੁੱਤਰ ਹੈ ਮੇਰਾ ਪੁੱਤਰ ਹੈ ਉਹਨਾਂ ਨੂੰ ਖਲਾਕ ਪਿਆਰ ਨਾਲ ਖਰਾਕ ਅੱਛੀ ਦੇਣੀ ਪਿੰਡ ਦੇ ਵਿੱਚ ਕੋਈ ਮੁੰਡਾ ਚੰਗਾ ਕੰਮ ਜਿਹੜਾ ਕਰਦਾ ਹੁੰਦਾ ਸੀ ਉਹਦੀ ਸੇਵਾ ਕਰਦੇ ਹੁੰਦੇ ਬੰਦੇ ਸਾਰੇ ਅੱਛਾ ਅੱਛਾ ਇਹ ਫਲਾਣੇ ਦਾ ਪੁੱਤਰ ਇਹਨੂੰ ਖਾਣ ਪੀਣ ਜਿਹੜਾ ਚੰਗਾ ਦਿੰਦਾ ਜਿਵੇਂ ਭਲਵਾਨ ਹੋ ਗਿਆ ਘੋੜਨ ਵਾਲਾ ਹੋ ਗਿਆ ਗੱਡੀ ਵਾਲਾ ਹੋ ਗਿਆ ਉਹਨਾਂ ਨੂੰ ਹਾਂਜੀ ਵੀ ਖਰਾਕ ਰੁਕਾਉਂਦੇ ਨੇ ਖਰਾਕ ਦਿੰਦੇ ਹੁੰਦੇ ਸੀ ਕਿ ਉਹਦੇ ਬਾਅਦ ਆਂਦੇ ਲੋਟਿਆਂ ਨਾਲ ਪੀਂਦੇ ਹੁੰਦੇ ਸੀ ਤੁਸੀਂ ਕਿ ਉਹ ਤਾਂ ਸਾਦਾ ਜ਼ਮਾਨੇ ਉਹ ਤਾਂ ਵਿਕਦਾ ਨਹੀਂ ਨਾ ਦੁੱਧ ਕੋ ਲੈਂਦਾ ਹੀ ਨਾ ਘਿਓ ਲੈਂਦਾ ਬਾਬਾ ਜੀ ਹੁਣ ਤਾਂ 3 ਟਾਈਮ ਦੇ ਦੁੱਧ ਹੀ ਪੁਆਣ ਕੇ ਖੜਕਾਉਂਦਾ ਸਾਡਾ ਆਣ ਕੇ ਚੋਗਾ ਖੜਕਾਣ ਉਦੋਂ ਘਿਓ ਜੇ ਮੇਰੇ ਅਲਵੇਰਾ ਨਹੀਂ ਤੇ ਤੁਹਾਡੇ ਕੋਲੋਂ 2,000 ਲੈ ਆਉਣਾ ਸਾਡੀ ਮਾਜੇ ਸਵੇਰੀ ਤੇ ਤੁਹਾਨੂੰ ਦੇਖ ਹਾਂਜੀ ਹਾਂਜੀ ਵੇਚਦੇ ਤੇ ਹੈ ਨਹੀਂ ਤੇ ਦੁੱਧ ਨਹੀਂ ਵਿਕਦਾ ਹਰ ਘਰ ਚ ਲਿਆ ਰਹੀਆਂ ਹੋਣੀਆਂ 2-2 ਚਾਰ ਲੈ ਦੀਆਂ ਹੁੰਦੀਆਂ ਸੀ ਸਾਦਾ ਦੌਰ ਸੀ ਤੇ ਹੁਣ ਤੇ ਮਾਝੇ ਜੇ ਪਹਿਲੀ ਬਹੁਤ ਸੋਹਣੀ ਹੋਏ ਤੇ ਦੁੱਧ ਘਿਓ ਪਹਿਲਾਂ ਆਂਦੇ ਨੇ ਕੋਈ ਗਾਹਕ ਲੱਗੇ ਨਹੀਂ ਉਹਨਾਂ ਪੈਸੇ ਲੈ ਲਓ ਉਹਨਾਂ ਕੋਲ ਆਹੋ ਆਂਦੇ ਨੇ ਪੋਣਾ ਪੈਸੇ ਲੈ ਲਓ ਤੇ ਦੁੱਧ ਦਿਓ ਤੇ ਦੁੱਧ ਘਿਓ ਜਿਹੜਾ ਖਾਣਾ ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਤੁਹਾਡਾ ਬੜਾ ਵਕਤ ਲਿਆ ਤੁਹਾਨੂੰ ਰੋਜ਼ਾ ਹੀ ਮਾਸ਼ਾਅੱਲਾ ਰੱਖਿਆਉਣਾ ਰੋਜ਼ਾ ਤੁਹਾਨੂੰ ਉਹ ਤਾਂ ਬੁਲਾਈ ਜਾਈਏ ਹੁਣ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਜੀ ਤੰਦਰੁਸਤੀ ਦੇਵੇ ਤੁਸੀਂ ਸਾਨੂੰ ਪੁਰਾਣੀਆਂ ਗੱਲਾਂ ਆਪਣੀ 47 ਟਾਈਮ ਵਾਲੀਆਂ ਸੁਣਾਈਆਂ ਉਹ ਸਾਨੂੰ ਦੌਰ ਯਾਦ ਕਰਿਆ ਵੀ ਅਸੀਂ ਤਾਂ ਸੋਚ ਸਕਦੇ ਐਵੇਂ ਦਾ ਹੋਏਗਾ ਤੁਹਾਨੂੰ ਦੇਖਣਾ ਨਾ ਵੇਖਿਆ ਹੋਇਆ ਤੁਹਾਡੀ ਬੜੀ ਮਿਹਰਬਾਨੀ ਜੀ ਤੁਹਾਡੀ ਬਜ਼ੁਰਗ ਬੜੀ ਮਿਹਰਬਾਨੀ ਜੀ ਤੁਸੀਂ ਬੈਠੇ ਨਾਜ਼ਰੀਨ ਅਗਰ ਤੁਸੀਂ ਮਜ਼ੀਦ ਐਵੇਂ ਦੀਆਂ ਸਟੋਰੀਆਂ ਜਿਹੜੀਆਂ ਜਿਨ੍ਹਾਂ ਨੇ ਸਾਰਾ ਆਪਣੀ ਅੱਖੀ ਸਾਰਾ ਕੁਝ ਉਹ ਵਕਤ ਹੰਡਾਇਆ ਸਾਰਾ ਵੇਖਿਆ ਸਾਰਾ ਕੁਝ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓ ਹੋਰ ਮਜ਼ੀਦ ਜਿਹੜੀਆਂ ਆਪਣੇ ਵੱਡਿਆਂ ਦੇ ਪਿੰਡ ਨੇ ਉਹ ਵੇਖਣੇ ਚਾਹੁੰਦੇ ਹੋ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਜਿਹੜਾ ਉਹ ਦੱਸ ਸਕਦੇ ਪਿੰਡ ਦਾ ਨਾਂ ਜ਼ਿਲ੍ਹਾ ਦਾ ਨਾਮ ਤੇ ਵੀਡੀਓ ਵੇਖ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜ਼ਿਆਦਾ ਤੱਕ ਲੋਕਾਂ ਕੋਲ ਪਹੁੰਚੇ ਤੇ ਜਿਹੜੇ ਇੱਧਰੋਂ ਗਏ ਨੇ ਉਹ ਵੀ ਆਪਣਾ ਜਿਹੜਾ ਸਾਨੂੰ ਉਹਨਾਂ ਕੋਲ ਵੀਡੀਓ ਪਹੁੰਚਦੇ ਵੇਖ ਕੇ ਉਹ ਵੀ ਸਾਨੂੰ ਕਮੈਂਟ ਕਰਕੇ ਆਪਣਾ ਸਾਰਾ ਕੁਝ ਦੱਸ ਸਕਣ ਤੇ ਮਿਲਣੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਅਕਰਮ ਸਾਹਿਬ ਦੀ ਇਜਾਜ਼ਤ ਰੱਬ ਰੱਖੋ।